ਇੱਥੋਂ ਵੱਢ ਦੋ ਸਾਹਮਣੇ ਵਿਚਾਲੇ। ਲਓ ਮੈਂ ਆ ਵਿਚਾਲੇ ਨੂੰ ਵੱਢਤੀ ਜੀ। ਹਾਂਜੀ ਵੱਢ ਦੋ। ਲਓ ਵੱਢੀ ਗਈ ਜੀ, ਬਿਲਕੁਲ ਵੱਢੀ ਗਈ। ਹਾਂਜੀ ਆਹ ਦੇਖੋ 2 ਟੋਟੇ ਹੋ ਗਏ, 2 ਆ ਹੋ ਗਏ। ਹਾਂਜੀ ਹਾਂਜੀ ਮੈਂ ਹੁਣ ਕੀ ਕਰਦਾ, ਇਹਨੂੰ ਟੋਟੇ ਨੂੰ ਆ ਟਾਈਟ ਕਰਤੀ ਰੱਸੀ ਪੂਰੀ। ਠੀਕ ਹੈ ਜੀ। ਤੁਹਾਡੇ ਸਾਹਮਣੇ ਹੁਣ ਇਹ 2 ਟੋਟੇ ਕਰਕੇ ਰੱਖੇ ਹਾਂਜੀ ਗਏ ਆ। 2 ਟੋਟੇ ਹੋ ਗਏ। ਹੁਣ ਮੈਂ ਮੰਤਰ ਬੜਾ ਜਾਂ ਮੈਂ ਐ ਕਰਨਾ ਕੁਛ ਡਰਾਮਾ ਕਰਨਾ ਉਵੇਂ ਕਰਕੇ ਹੁਣ ਇਹ ਪਈ ਆ ਰੱਸੀ ਇਕੱਠੀ ਬੰਨੀ। ਅੱਛਾ ਜੀ, ਆ ਜਿਹੜੀ ਤੁਸੀਂ ਆ ਗੱਠ ਦਿੱਤੀ ਹੈ। ਚਾਲੇ ਤੁਸੀਂ ਜਿਹੜੀ ਵੱਡੀ ਜੋ ਟੋਟਾ। ਅੱਛਾ ਜੀ, ਇੱਕ ਇਹ ਟੋਟਾ ਹੋ ਗਿਆ ਇੱਕ। ਹਾਂਜੀ ਹਾਂਜੀ ਠੀਕ ਹੈ ਜੀ। ਇਸ ਤਰ੍ਹਾਂ 1 2 3 ਆਪਾਂ ਐ ਕਰਨੇ। ਉਹ ਬਾਬੇ ਕਹਿੰਦੇ ਨੇ ਔਰ ਜੈ ਫਲਾਣੇ ਦੀ ਜੈ ਸਰੇ ਦੀ ਫਲਾਣੇ ਧਮਕੇ ਕਰਕੇ ਤੇ ਇਹਨੂੰ ਐ ਕਰਕੇ ਇਹਨੂੰ ਐਟੋ ਕਰਦੇ। ਤੁਸੀਂ ਹੁਣ ਦੇਖੋ ਇਹ ਬੇਅਖਤਰ ਖੋਲੋ। ਹਾਂਜੀ ਇਹ ਤੇ ਖੋਲੋ, ਦੇਖੋ ਵੀ ਐਟਮ ਇਹ ਵੱਡੀ ਸੀ ਤੁਸੀਂ ਗੱਠੇ ਦੇ ਵਿੱਚ ਹੈ। ਬੱਲਾ ਉਹ ਗੱਠ ਕਿੱਥੇ ਗਈ ਬਈ? ਇਹ ਮੇਰੇ ਕੋਲ ਖਾਲੀ ਇਦਾਂ ਦੇ ਗਲਾਸ ਨੇ। ਅੱਛਾ ਜੀ, ਦੇਖ ਸਕਦੇ ਹੋ। ਹਾਂਜੀ ਇਹ ਵੀ ਖਾਲੀ ਗਲਾਸ ਆ, ਇਹ ਵੀ ਖਾਲੀ ਗਲਾਸ ਆ, ਇਹ ਵੀ ਖਾਲੀ ਗਲਾਸ। ਹਾਂਜੀ ਐ ਖਾਲੀ ਗਲਾਸ। ਹਾਂਜੀ ਮੈਂ ਦੇਖ ਲੈ ਖਾਲੀ ਨਹੀਂ। ਹਾਂਜੀ ਆ ਦੇਖੋ। ਹਾਂਜੀ ਇਹ ਮੈਂ ਇਹਦੇ ਉੱਤੇ ਰੱਖਦਾ, ਥੱਲੇ ਨਹੀਂ ਜਾ ਸਕਦਾ। ਅੱਛਾ ਜੀ, ਹਾਂਜੀ ਇਹ ਚ ਗਲੀ ਤਾਂ ਹੈ ਨਹੀਂ। ਹਾਂ ਹਾਂਜੀ ਲੇਕਿਨ ਮੈਂ ਇਹਦੇ ਉੱਤੇ ਵੀ ਐ ਦੱਬ ਐ ਰੱਖਦਾ। ਹਾਂਜੀ ਹਾਂਜੀ ਇਹ ਕੀ ਕਰਦਾ, ਇਹ ਗੋਲੀ ਸਾਰੀ ਥੱਲੇ ਚਲੀ ਜਾਂਦੀ ਹੈ। ਹਾਂਜੀ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਅੱਜ ਅਸੀਂ ਸਟੂਡੀਓ ਦੇ ਵਿੱਚ ਇਕੱਤਰ ਹੋਏ ਆ ਤੇ ਸਾਡੇ ਕੋਲੇ ਅੱਜ ਪੰਜਾਬ ਦੀ ਤਰਕਸ਼ੀਲ ਸੁਸਾਇਟੀ ਦੇ ਕਾਰਕੁਨ ਜਗਦੇਵ ਸਿੰਘ ਗਰੇਵਾਲ ਜੀ ਆਏ ਹੋਏ ਨੇ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਪੰਜਾਬ ਦੇ ਵਿੱਚ ਇਹ ਵਹਿਮ ਭਰਮ ਭੂਤ ਪ੍ਰੇਤ ਕੱਢਣ ਜਾਂ ਅੰਧ ਵਿਸ਼ਵਾਸ ਨੂੰ ਘਟਾਉਣ ਲਈ ਇਹ ਕਿਸ ਤਰ੍ਹਾਂ ਆਪਣਾ ਰੋਲ ਨਿਭਾ ਰਹੇ ਨੇ, ਕਿਸ ਤਰ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਚੱਲ ਰਹੀ ਆ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਜਿੰਨੇ ਦਰਸ਼ਕ ਟੀਵੀ ਦੇਖ ਰਹੇ ਨੇ ਜਾਂ ਜਿਹੜਾ ਪ੍ਰੋਗਰਾਮ ਦੇਖ ਰਹੇ ਨੇ, ਮੇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਜਗਦੇਵ ਕਾਮਾ ਮਾਜਰਾ। ਮਨਜੀਤ ਨਾਥ ਬੋਪਰਾ ਨੇ ਮੈਨੂੰ ਬੜਾ ਵਧੀਆ ਸਵਾਲ ਕਰਿਆ ਕਿ ਪੰਜਾਬ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਵਿਸ਼ਵਾਸ ਨੂੰ ਮਿਟਾ ਰਹੇ ਹੋ, ਕਿਵੇਂ ਪੈਦਾ ਹੋ ਰਿਹਾ ਉੱਥੇ। ਜੀ ਮੈਂ ਦੱਸ ਦਿਆਂ ਵੀ ਮੈਂ ਤਾਂ ਛੋਟੇ ਪਰਿਵਾਰ ਦੇ ਵਿੱਚ ਅੰਧ ਵਿਸ਼ਵਾਸ 'ਚੋਂ ਸੀਗਾ ਪੜ੍ਹਿਆ ਪਿਆ ਅਤੇ ਮੈਨੂੰ 2-3 ਕਿਤਾਬਾਂ ਮੇਰੇ ਬਸ ਦੇ ਹੱਥ ਆ ਗਈਆਂ। ਮੈਂ ਰੰਬੀ ਕਾਲਜ ਪੜ੍ਹਦਾ ਸੀ ਤੋਂ ਇੱਕ ਮੇਰਾ ਖਿਆਲ ਦੇਵਪੁਰ ਸਾਰਗੇ ਦੇਵ ਦੈਂਤ ਰੂਹਾਂ। ਹਾਂਜੀ ਤਾਂ ਇੱਕ ਕਿਤਾਬ ਮੈਨੂੰ ਤੁਹਾਡੀ ਆਪਣੀ ਲਿਖੀ ਹੋਈ, ਮੇਰੇ ਖਿਆਲ 91-92 ਦੀ ਗੱਲ ਆ, ਜੋਤ ਝੂਠ ਬੋਲਦਾ ਹੈ। ਥੱਲੇ ਲਿਖਿਆ ਮਨਜੀਤ ਬੋਪਰਾ ਤੇ ਜਦੋਂ ਕਿਤਾਬ ਮਾਰਕੀਟ 'ਚ ਆਈ ਤਾਂ ਉਹ ਕਾਫੀ ਹਲਚਲ ਹੋਈ ਪੰਜਾਬ ਦੇ ਵਿੱਚ। ਥੱਲੇ ਉਹਦੇ ਲਿਖਿਆ ਜੀ ਕਿਸਮਤ ਦੱਸਣ ਵਾਲੇ ਨੂੰ 5000 ਡਾਲਰ ਇਨਾਮ। 10,000 ਸੀਗਾ ਨਾਮ। ਉਹ ਜਦੋਂ ਕਿਤਾਬਾਂ ਮੈਂ ਪੜ੍ਹੀਆਂ ਤਾਂ ਮੇਰਾ ਦਿਮਾਗ ਖੁੱਲ੍ਹ ਗਿਆ ਕਾਫੀ। ਮੈਂ ਫਿਰ ਆਪਣੇ ਆਪ ਸਵਾਲ ਕਰਨ ਲੱਗ ਗਿਆ, ਆਪਣੇ ਆਪ ਉਹਦਾ ਜਵਾਬ ਦੇਣ ਲੱਗ ਗਿਆ ਕਿਤਾਬਾਂ ਤੋਂ ਪੜ੍ਹ ਕੇ। ਫਿਰ ਜਿੰਨਾ ਅੰਧ ਵਿਸ਼ਵਾਸ ਦਾ ਮੱਕੜ ਜਾਲ ਸਾਡੇ ਪੰਜਾਬ 'ਚ ਵਿਛਿਆ ਸੀ, ਫਿਰ ਮੈਂ ਤੁਹਾਡੀਆਂ ਕਿਤਾਬਾਂ ਦਾ ਵੇਰਵਾ ਦੇ ਕੇ ਥੋੜਾ ਲੋਕਾਂ ਦਾ ਬੈਸਣ ਲੱਗ ਗਿਆ। ਉਹ 'ਚ ਮੈਨੂੰ ਕੁਝ ਜਿੱਤ ਲੱਗਿਆ ਵੀ ਮੈਂ ਜਿੱਤਦਾ ਰਿਹਾ, ਇਹਨਾਂ ਬਾਕੀ ਹਾਰਦੇ ਜਾ ਰਹੇ ਨੇ। ਤੇ ਫਿਰ ਕੁਛ ਮੈਂ ਹੌਲੀ ਟ੍ਰਿਕ ਤਰਕਸ਼ੀਲ ਸੁਸਾਇਟੀਆਂ ਜਿਹੜੀਆਂ ਉਹਨਾਂ ਨਾਲ ਸੰਪਰਕ ਕਰਿਆ, ਉਹਨਾਂ ਨੇ ਮੈਨੂੰ ਦੱਸਿਆ ਵੀ ਤੁਹਾਡੇ ਟ੍ਰਿਕ ਕਰ ਸਿੱਖ, ਟ੍ਰਿਕ ਕਿਵੇਂ ਬਾਬੇ ਲੋਕ ਕਰਦੇ ਨੇ, ਕਿਵੇਂ ਇਹ ਸਾਰਾ ਕੁਛ ਸਾਨੂੰ ਢੌਂਗ ਨਾਲ ਲੁੱਟਦੇ ਨੇ। ਤੇ ਚਲੋ ਉਤੋਂ ਮੈਂ ਛੇਤੀ ਪਿਕਅਪ ਕਰ ਗਿਆ ਜਾਦੂ ਟ੍ਰਿਕ। ਮੇਰੀ ਜੋਤਿਸ਼ ਬਾਰੇ ਸੀਗੀ, ਇਹ ਪੰਜਾਬ ਦੇ ਵਿੱਚ ਉਸ ਟਾਈਮ ਵਿਸ਼ਾ ਘੱਟ ਸੀ, ਜੋਤਿਸ਼ ਵਧੇ ਸੀਗੇ। ਤੇ ਲੇਕਿਨ ਜੋ ਤੁਹਾਡੀ ਕਿਤਾਬਾਂ ਤੋਂ ਬਾਅਦ ਫਿਰ ਅਸੀਂ ਹੌਲੀ ਇਹਨੂੰ ਪੜ੍ਹ ਕੇ ਫਿਰ ਜੋਤਿਸ਼ ਵੀ ਢਾਉਣੇ ਸ਼ੁਰੂ ਕਰ ਲਏ। ਤੇ ਫਿਰ ਤੁਸੀਂ ਵੀ ਨਾਮ ਵਧਾਉਂਦੇ ਰਹੇ। ਠੀਕ ਆ। ਤੇ ਫਿਰ ਅਸੀਂ ਵੀ ਥੋੜਾ ਉੱਧਰੋਂ ਨਾਮ ਵਧਾਉਂਦੇ ਗਏ। ਅੱਜ ਤੱਕ ਜਿੱਤਿਆ ਤਾਂ ਕਿਸੇ ਨਹੀਂ। ਮੈਂ ਤਾਂ ਇਹ ਟ੍ਰਿਕ ਦੱਸਾਂਗਾ ਕਿਵੇਂ ਤੰਤਰ ਬਾਬੇ ਕਰਦੇ ਨੇ, ਇਹ ਮੈਂ ਜ਼ਰੂਰ ਪੜ੍ਹਦਾ ਬਸ ਤੁਹਾਡੇ ਆਇਆ। ਹਾਂ ਤੇ ਮੈਂ ਤੁਹਾਡੇ ਸਵਾਲ ਬੋਲਦਾ ਵੀ ਤੁਸੀਂ ਕਿਤਾਬ ਤੁਹਾਡੀ ਬਹੁਤ ਅੱਜ ਤੱਕ ਸਾਡੇ ਪੰਜਾਬ ਦੇ ਵਿੱਚ ਟਾਰਗੇਟ ਹੋਈ ਆ ਕਿ ਤੁਸੀਂ ਉਹਨਾਂ ਦੇ ਸਾਹਮਣੇ ਕਿਤੇ ਆ ਨਹੀਂ ਸਕੇ। ਅੱਜ ਦੇਖੋ ਮੈਂ ਜੋਤਿਸ਼ ਝੂਠ ਬੋਲਦਾ ਇੱਥੇ 1991 ਦੇ ਵਿੱਚ ਅੰਗਰੇਜ਼ੀ ਦੇ ਵਿੱਚ ਲਿਖੀ ਸੀ। ਵਾਹ। ਆਸਟ੍ਰੇਲੀਆ ਦੇ ਵਿੱਚ। ਆਸਟ੍ਰੇਲੀਆ 'ਚ? ਹਾਂਜੀ। ਤੇ ਅੰਗਰੇਜ਼ੀ 'ਚ ਮੈਂ ਇਸ ਕਰਕੇ ਲਿਖੀ ਸੀ ਵੀ ਜਿਹੜੀ ਇਹ ਕਿਸਮਤ ਦੱਸਣ ਦੀ ਜਾਂ ਇਹ ਜੋਤਿਸ਼ ਦਾ ਜਿਹੜਾ ਕੰਮ ਹੈ ਇਹ ਵਰਲਡ ਵਾਈਡ ਅੰਧ ਵਿਸ਼ਵਾਸ ਚੱਲ ਰਿਹਾ ਹੈ। ਤੇ ਮੈਂ ਸੋਚਿਆ ਵੀ ਪਹਿਲਾਂ ਇਹਨੂੰ ਵਰਲਡ ਪੱਧਰ ਤੇ ਜੇ ਇਹ ਲੋਕਾਂ ਨੂੰ ਐਜੂਕੇਟ ਕਰਨਾ ਹੈ ਤਾਂ ਅੰਗਰੇਜ਼ੀ ਦੇ ਵਿੱਚ ਲਿਖੀ ਜਾਵੇ। ਤੇ ਮੈਨੂੰ ਕੋਈ ਅੰਗਰੇਜ਼ੀ ਦੇ ਵਿੱਚ ਲਿਖਣ 'ਚ ਸਮੱਸਿਆ ਨਹੀਂ ਸੀ ਤੇ ਮੈਂ ਪਹਿਲਾਂ ਇੰਗਲਿਸ਼ ਦੇ ਵਿੱਚ ਹੀ ਲਿਖੀ ਸੀ। ਪਰ ਗੱਲ ਇੱਥੇ ਮਨਜੀਤ ਜੀ ਇਹ ਨਹੀਂ ਬਣਦੀ ਵੀ ਤੁਸੀਂ ਅੰਗਰੇਜ਼ੀ ਦਾ ਲਿਖ ਲਿਆ। ਪੰਜਾਬ ਅਨਪੜ੍ਹ ਨਹੀਂ ਕਹਿ ਸਕਦਾ, ਤੁਸੀਂ ਪੰਜਾਬ 'ਚੋਂ ਆਏ ਪੜ੍ਹ ਕੇ। ਪਰ ਉੱਥੇ ਜ਼ਿਆਦਾ ਅੰਧ ਵਿਸ਼ਵਾਸੀ ਜੋ ਸੀ ਜਿਹੜੇ ਪੰਜਾਬੀ 'ਚ ਉੱਥੇ ਸੀ। ਤੇ ਇਹਦੀ ਲੋੜ ਜ਼ਿਆਦਾ ਪਹਿਲਾਂ ਪੰਜਾਬੀ ਸੀਗੀ। ਹਾਂਜੀ ਬਿਲਕੁਲ। ਫਿਰ ਮੈਂ ਜਦੋਂ ਗਿਆ ਨਾ ਪਹਿਲੀ ਵਾਰ ਭਾਰਤ ਤੇ ਅਸੀਂ ਕੁਛ ਮੈਂ ਇਹਦਾ ਲੱਥਾ ਕੀਤਾ,
ਕੁਝ ਮੇਘਰਾਜ ਮਿੱਤਰ ਜੀ ਨੇ ਕੀਤਾ, ਹਾਂਜੀ। ਕੁਝ ਸਾਡੇ ਨਾਲ ਹੋਰ ਸੰਸਥਾ ਦੇ ਮੈਂਬਰ ਸੀ। ਤੋਂ ਉੱਥੇ ਮੇਰੇ ਹੁੰਦੇ ਹੀ ਕਿਤਾਬ ਹੈ ਜਿਹੜੀ ਇਹ ਪੰਜਾਬੀ ਦੇ ਵਿੱਚ ਇਹ ਤਰਕਸ਼ੀਲ ਸੋਸਾਇਟੀ ਪੰਜਾਬ ਨੇ ਇਹ ਪ੍ਰਿੰਟ ਕੀਤੀ, ਤੇ ਅਸੀਂ ਇਨਾਮ ਹੈ ਉਸ ਵੇਲੇ $10,000 ਰੱਖਿਆ ਸੀ। ਤੇ $10,000 ਫਿਰ ਜਿਉਂ-ਜਿਉਂ ਮੇਰੇ ਕੋਲ ਹੋਰ ਪੈਸੇ ਆਉਂਦੇ ਗਏ, ਹੁਣ ਅੱਜ ਕੱਲ ਇਹਦਾ ਜਿਹੜਾ ਨਾਮ ਹੈ ਮੈਂ ਉਹ ਵਧਾ ਕੇ $1 ਲੱਖ ਆਸਟ੍ਰੇਲੀਆ ਦਾ ਰੱਖਿਆ ਹੋਇਆ। 1 ਲੱਖ? ਹਾਂਜੀ, 50 ਜਾਨੀ ਅੰਦਾਜ਼ਾ ਲਾ ਲਓ ਵੀ 50 ਕੁ ਲੱਖ ਰੁਪਈਆ ਭਾਰਤ ਦਾ। ਤੁਹਾਡਾ ਇਕੱਲੇ ਵੱਲੋਂ? ਮੇਰੇ ਇਕੱਲੇ ਵੱਲੋਂ ਜੀ। ਅੱਛਾ ਜੀ। ਹਾਂਜੀ। ਤੇ ਮਤਲਬ ਇਕੱਲੇ ਤੁਸੀਂ 50 ਲੱਖ ਰੁਪਇਆ ਦੋਗੇ? ਹਾਂਜੀ, ਮੈਂ 50 ਲੱਖ ਰੁਪਇਆ, ਮੇਰੇ ਨਾਲ ਜੋਤਸ਼ੀ ਹੈ ਜਿਹੜਾ ਕੋਈ ਵੀ, ਉਹ ਮੈਨੂੰ ਮੈਂ ਉਹਨੂੰ ਚੈੱਕ ਕਰੂੰਗਾ, ਕੁਐਸਚਨ ਪੁੱਛੂੰਗਾ, ਸਿੰਪਲ ਜੇ ਕੁਐਸਚਨ ਹੋਣਗੇ ਬਈ ਦੱਸੋ ਨੰਬਰ 1, ਹਾਂਜੀ, ਬਈ ਤੁਸੀਂ ਆਪਦੀ ਜੰਤਰੀ ਬਣਾ ਲਓ, ਆਪ ਬਣਾ ਲਓ, ਤਾਂ ਕਿ ਤੁਹਾਨੂੰ ਇਹਦੇ ਵਿੱਚ ਕੋਈ ਮਿਸਟੇਕ ਨਾ ਰਹਿ ਜਾਵੇ। ਜਿਹੜੀਆਂ ਤੁਹਾਨੂੰ ਜੰਤਰੀ ਬਣਾਉਣ ਲਈ ਲੋੜ ਕੋਈ ਚੀਜ਼ਾਂ ਨੇ, ਡੇਟ ਆਫ ਬਰਥ ਹੈ, ਪਲੇਸ ਆਫ ਬਰਥ ਹੈ, ਟਾਈਮ ਆਫ ਬਰਥ ਹੈ, ਤੁਹਾਨੂੰ ਐਕੂਰੇਟਲੀ ਦਵਾਂਗੇ। ਹਾਂਜੀ। ਤੇ ਤੁਸੀਂ ਆਪਦੀ ਜੰਤਰੀ ਆਪ ਬਣਾ ਲਓ। ਪਰ ਮੈਂ ਫਿਰ 10 ਵਿਅਕਤੀਆਂ ਦੀ ਜਿਹੜੀ ਜੰਤਰੀ ਹੈ, ਮੈਂ ਚਾਹੂੰਗਾ ਵੀ ਤੁਸੀਂ 10 ਜੰਤਰੀਆਂ ਨੇ ਜਿਹੜੀਆਂ ਇਕੱਠੀਆਂ ਪੜ੍ਹੋ, ਤੇ ਮੈਨੂੰ ਸਿਰਫ ਇਹੀ ਦੱਸ ਦਿਓ ਜੰਤਰੀ ਦੇਖ ਕੇ ਵੀ ਜਿਹੜਾ ਤੁਹਾਡਾ ਸਬਜੈਕਟ ਹੈ, ਜਿਹਦਾ ਤੁਸੀਂ ਜੰਤਰੀ ਪੜ੍ਹ ਰਹੇ ਹੋ, ਕਿ ਉਹ ਮੁੰਡਾ ਹੈ ਜਾਂ ਕੁੜੀ ਹੈ। ਅੱਛਾ। ਹਾਂ, ਸਿਰਫ ਇੰਨਾ ਹੀ ਦੱਸਣਾ, ਮੁੰਡਾ ਹੈ ਜਾਂ ਕੁੜੀ ਹੈ, ਕਿ ਉਹ ਹੀ ਜਿਹੜਾ ਤਾਂ ਨਹੀਂ, ਹਾਂ, ਕਿ ਉਹ ਜਿਉਂਦਾ ਹੈ ਜਾਂ ਮਰ ਚੁੱਕਿਆ ਹੈ। ਅੱਛਾ, ਕਿ ਉਹਦੇ ਬੱਚੇ ਕਿੰਨੇ ਨੇ, ਕਿ ਉਹਦਾ ਵਿਆਹ ਕਦੇ ਹੋਇਆ ਜਾਂ ਨਹੀਂ ਹੋਇਆ, ਜਾਂ ਕਿੰਨੇ ਹੋਏ ਨੇ। ਅੱਛਾ। ਤੇ ਕਿੰਨੀ ਉਹਦੀ ਸਪੈਸੀਫਿਕਲੀ ਐਜੂਕੇਸ਼ਨ ਹੈ, ਤੇ ਕੀ ਉਹ ਕੰਮ ਕਰਦਾ ਹੈ। ਇਹ ਸਿੰਪਲ ਇਹੋ ਜਿਹੀਆਂ ਗੱਲਾਂ ਜਿਹੜੀਆਂ ਹਰ ਤੁਸੀਂ ਜਿਹੜਾ ਜਿਹਦੀ ਜੰਤਰੀ ਪੜ੍ਹੋਗੇ ਤੇ ਤੁਸੀਂ ਉਹ ਮੈਨੂੰ ਆਨਸਰ ਦਿਓ ਤੇ ਆਪਾਂ ਚੈੱਕ ਕਰ ਲਾਂਗੇ। ਜੇ ਤੁਸੀਂ 50% ਵੀ ਠੀਕ ਦੱਸ ਗਏ ਤਾਂ ਤੁਹਾਨੂੰ ਮੈਂ 50 ਲੱਖ ਰੁਪਇਆ ਇਨਾਮ ਦਊਂਗਾ। 50%? ਹਾਂਜੀ, ਜੇ 50% ਵੀ ਠੀਕ ਦੱਸ ਜਾਣ। ਵਾਹ। ਹਾਂ, ਕਈ ਵਾਰ ਤਾਂ ਮੈਂ ਇਹ ਵੀ ਕਹਿ ਦਿੰਦਾ ਵੀ ਜੇ ਮੈਂ 10 ਜੰਤਰੀਆਂ ਮੈਂ ਐਕੂਰੇਟਲੀ ਉਹ ਤਿਆਰ ਕਰਦਾ ਤਾਂ ਮੈਂ ਤੁਹਾਨੂੰ 90% ਤੱਕ ਵੀ ਤੁਹਾਨੂੰ ਛੋਟ ਦੇ ਸਕਦਾ। ਤੁਸੀਂ 10% ਵੀ ਕੋਈ ਚੀਜ਼ ਮੈਨੂੰ ਦੱਸ ਦਿਓ ਨਾ ਬਈ ਇਹ ਜਿਹੜਾ ਵਿਅਕਤੀ ਹੈ ਇਹ ਜਿਉਂਦਾ ਜਾਂ ਮਰਿਆ, ਇਹ ਵਿਅਕਤੀ ਹੈ ਜਿਹੜਾ ਮਰਦਾ ਜਾਂ ਔਰਤ ਹੈ, ਇਹ ਵਿਅਕਤੀ ਕਿਤੇ ਹੀ ਜਿਹੜਾ ਤਾਂ ਨਹੀਂ, ਇਹ ਵਿਅਕਤੀ ਦੇ ਕੀ ਅੱਖਾਂ ਸੰਜਾਖਾ ਜਾਂ ਬੋਲਾ ਉਹ ਤਾਂ ਨਹੀਂ ਜਮਾਂਦਰੂ ਤੌਰ ਤੇ। ਬਿਲਕੁਲ। ਸੋ ਉਹ ਮੈਨੂੰ ਜੇ ਐਕੂਰੇਟਲੀ ਤੁਸੀਂ 90% ਵੀ ਤੁਸੀਂ ਮੈਨੂੰ ਆਨਸਰ 90% ਜਿਹੜੀਆਂ ਤੁਹਾਡੀਆਂ ਗਲਤੀਆਂ ਮਾਫ ਕਰ ਦਾਂਗੇ। ਜੇ ਤੁਸੀਂ 10% ਵੀ ਠੀਕ ਦੱਸ ਦੋ ਤਾਂ ਮੈਂ ਤੁਹਾਨੂੰ 50 ਲੱਖ ਦੇਣ ਲਈ ਤਿਆਰ ਹਾਂ। ਵੈਰੀ ਗੁੱਡ। ਹਾਂਜੀ ਜੀ, ਤੇ ਉਹਦਾ ਤਾਂ ਜਿਹੜੀ ਗੱਲ ਮੰਨਦਾ ਵੀ ਚਲੋ 90% ਵੀ ਤੁਸੀਂ ਬਹੁਤ ਵੱਡੀ ਦਲੇਰੀ ਹੈ, ਪਰ ਅਸੀਂ ਪੰਜਾਬ ਦਾ 5% ਲਿਖੇ ਨੇ, ਉਸ ਤਾਂ ਬਹੁਤ ਵੱਧ ਗਏ 90%। ਪਰ ਤੁਹਾਨੂੰ ਕੋਈ ਚੈਲੰਜ ਆਇਆ ਨਹੀਂ ਅੱਜ ਤੱਕ? ਮੈਨੂੰ ਅੱਜ ਤੱਕ ਕੋਈ ਚੈਲੰਜ ਨਹੀਂ ਆਇਆ। ਮੈਂ ਆਪ ਅਪਰੋਚ ਕੀਤਾ 1-2 ਵਾਰ। ਅੱਛਾ ਜੀ। ਤੇ ਜਿਹੜੇ ਹੱਥ ਦੇਖਣ ਵਾਲੇ ਨੇ ਜਾਂ ਜੋਤਸ਼ੀ ਨੇ ਜਾਂ ਆਹ ਜਿਹੜੇ ਕਾਰਡ ਪੜ੍ਹਦੇ ਨੇ, ਉਹ ਮੈਨੂੰ ਐਕਸੈਪਟ ਨਹੀਂ ਕਰਦੇ, ਉਹ ਭੱਜ ਜਾਂਦੇ ਨੇ ਜਦੇ। ਅੱਛਾ। ਹਾਂਜੀ, ਭੱਜ ਜਾਂਦੇ ਨੇ। ਫਿਰ ਤੁਸੀਂ ਇਹ ਦੱਸੋ ਵੀ ਜੇ ਤੁਸੀਂ ਇੰਨੀਆਂ ਗੱਲਾਂ ਦਾ ਚੈਲੰਜ ਨੂੰ 90% ਮਾਫ ਕਰ ਰਹੇ ਹੋ ਤਾਂ ਫਿਰ ਲੋਕ ਕਿਉਂ ਜਾ ਰਹੇ ਨੇ ਜੋਤਸ਼ੀਆਂ ਕੋਲ ਅੱਜ ਤੱਕ? ਦੇਖੋ, ਲੋਕ ਇਹ ਜਿਹੜਾ ਇੰਝ ਹੈ ਗੱਲ ਵੀ ਲੋਕ ਜੋਤਿਸ਼ ਬਾਰੇ ਪੜ੍ਹਦੇ ਨਹੀਂ ਅਸਲ ਦੇ ਵਿੱਚ। ਉਹਨਾਂ ਨੂੰ ਪਤਾ ਹੀ ਨਹੀਂ ਕੀ ਆ, ਉਹਨਾਂ ਨੇ ਆਮ ਕਰਕੇ ਕਿਤਾਬ ਹੀ ਨਹੀਂ ਪੜ੍ਹੀ ਹੁੰਦੀ। ਉਹ ਇੱਕੋ ਹੀ ਗੱਲ ਕਰਦੇ ਨੇ, ਬਸ ਉਹ ਆਪਦੀ ਜੰਤਰੀ ਅਖਬਾਰ ਚੋਂ ਪੜ੍ਹ ਲੈਂਦੇ ਨੇ, ਰਸਾਲਿਆਂ ਚੋਂ ਪੜ੍ਹ ਲੈਂਦੇ ਨੇ, ਉਹਦੇ ਨਾਲ ਪ੍ਰਭਾਵਿਤ ਹੋ ਜਾਂਦੇ ਨੇ। ਜਾਂ ਮਨ ਦੇ ਵਿੱਚ ਕਈ ਵਾਰ ਸਮੱਸਿਆਵਾਂ ਆਪਾਂ ਹਰ ਇੱਕ ਨੂੰ ਆਈਆਂ ਹੁੰਦੀਆਂ ਨੇ, ਤੇ ਸਮੱਸਿਆ ਆਉਣ ਨਾਲ ਸਾਡਾ ਮਨ ਹੈ ਜਿਹੜਾ ਉਹ ਕਮਜ਼ੋਰ ਹੁੰਦਾ ਹੈ। ਅਸੀਂ ਆਲੇ ਦੁਆਲੇ ਹੱਥ ਪੱਲਾ ਮਾਰਦੇ ਹਾਂ, ਹੀਲੇ ਕਰਦੇ ਹਾਂ ਵੀ ਸ਼ਾਇਦ ਇਹਦਾ ਕੋਈ ਮੇਰੀ ਕਿਸਮਤ ਮਾੜੀ ਹੈ ਜਾਂ ਕੋਈ ਲਿਖੀ ਹੋਈ ਕਿਸਮਤ ਹੁੰਦੀ ਹੈ। ਇਹੋ ਜਿਹੀ ਕੋਈ ਗੱਲ ਨਹੀਂ। ਜਿਹੜੀ ਜੀਵਨ ਦੀ ਕਹਾਣੀ ਹੈ ਇਹ ਕਿਤੇ ਨਹੀਂ ਲਿਖੀ ਹੋਈ, ਇਹ ਆਪਾਂ ਆਪ ਹੀ ਲਿਖਣੀ ਹੁੰਦੀ ਹੈ। ਇਹ ਇੱਕ ਬਿੰਗਾ ਟੇਢਾ ਰਾਹ ਹੁੰਦਾ, ਜਿਵੇਂ ਇੱਕ ਦਰਿਆ ਵਗਦਾ, ਕਦੇ ਇੱਧਰ ਨੂੰ ਮੁੜਦਾ ਕਦੇ ਇੱਧਰ ਨੂੰ। ਇਵੇਂ ਸਾਡਾ ਜੀਵਨ ਹੈ ਜਿਹੜਾ ਇਸ ਤਰ੍ਹਾਂ ਹੀ ਚੱਲਦਾ। ਤੇ ਉਹ ਇਸ ਤਰ੍ਹਾਂ ਹੀ ਆਪਾਂ ਜਿਹੜਾ ਇਹਦਾ ਕੋਈ ਹੱਲ ਨਹੀਂ। ਇਹ ਗਲਤੀਆਂ ਕਰ ਅਸੀਂ ਸਿੱਖ ਕੇ ਜਿਹੜੀ ਚੀਜ਼ਾਂ ਨੇ ਉਹ ਆਪ ਹੀ ਠੀਕ ਕਰਨੀਆਂ ਹੁੰਦੀਆਂ ਨੇ। ਹੁਣ ਕਈ ਵਾਰੀ ਮੈਂ ਦੇਖਦਾ ਵੀ ਮੈਂ ਲੁਧਿਆਣੇ ਰਿਹਾ, ਬੜੇ ਐਜੂਕੇਟਡ ਸ਼ਹਿਰ ਆ, ਉੱਥੇ ਪੜ੍ਹੇ ਲਿਖੇ ਲੋਕ ਲੇਡੀਜ਼ ਖਾਸ ਕਰਕੇ ਸਵੇਰੇ ਜਦੋਂ ਅਖਬਾਰ ਆਉਂਦਾ ਤਾਂ ਉਹਦੇ ਵਿੱਚੋਂ ਨਾ ਉਹ ਰਾਸ਼ੀਫਲ ਪੜ੍ਹਦੀਆਂ ਜ਼ਿਆਦਾ। ਹਾਂਜੀ। ਤੇ ਰਾਸ਼ੀ ਕੀ ਕਹਿੰਦੀ ਆ, ਬਾਕੀ ਅਖਬਾਰ ਨਹੀਂ ਪੜ੍ਹਨਾ। ਹਾਂਜੀ, ਸਾਡੀਆਂ ਜਿਹੜੀਆਂ ਹਾਂਜੀ ਰਾਸ਼ੀਫਲ ਹੈ ਜਿਹੜਾ, ਹਾਂਜੀ, ਇਹ ਤਾਂ ਜੋਤਸ਼ੀ ਨੂੰ ਲਿਖਣਾ ਹੀ ਨਹੀਂ ਚਾਹੀਦਾ। ਹੁਣ ਜਦੋਂ ਜੋਤਸ਼ੀ ਇੱਕ ਪਾਸੇ ਤਾਂ ਕਹਿ ਰਿਹਾ ਹੈ ਵੀ ਮੈਨੂੰ ਬਿਲਕੁਲ ਠੀਕ ਡੇਟ ਆਫ ਬਰਥ ਚਾਹੀਦੀ ਹੈ,
ਟਾਈਮ ਆਫ ਬਰਥ ਚਾਹੀਦਾ ਤੇ ਪਲੇਸ ਆਫ ਬਰਥ ਚਾਹੀਦਾ। ਹਾਂਜੀ। ਤੇ ਫਿਰ ਰਾਸ਼ੀਫਲ ਬਣਾਉਣ ਦਾ ਕੋਈ ਤੁੱਕਾ ਹੀ ਨਹੀਂ ਬਣਦਾ। ਇਦਾਂ ਪਬਲਿਕ ਨੂੰ ਸਿੱਖਣਾ ਬਣਦਾ ਹੈ ਬਈ ਇਹ ਤੁਹਾਨੂੰ ਭੰਬਲ ਭੂਸੇ ਪਾਉਣ ਨੂੰ, ਇਹ ਐਵੇਂ ਉਹ ਆਪਦੀ ਇਮੇਜਿਨੇਸ਼ਨ ਨਾਲ, ਆਪਦੀ ਕਲਪਨਾ ਨਾਲ ਜਿਹੜੀਆਂ 12 ਰਾਸ਼ੀਆਂ ਬਣਾ ਕੇ ਉਹ ਜਿਹੜਾ ਲਿਖਿਆ ਹੋਇਆ ਉਹਨੂੰ ਬਦਲਦੇ ਰਹਿੰਦੇ ਨੇ, ਉਹਨਾਂ ਦਾ ਕੋਈ ਆਧਾਰ ਨਹੀਂ ਹੈ, ਨਾ ਕੋਈ ਮੀਨਿੰਗ ਹੈ। ਦੂਜਾ ਪੁਆਇੰਟ ਇਹ ਵੀ ਆਉਂਦਾ ਨਾ ਵੀ ਜੇ 10 ਅਖਬਾਰ ਆ ਕੇ ਦੱਸਾਂ ਤੇ ਵੱਖਰੀਆਂ ਰਾਸ਼ੀਆਂ ਆਉਂਦੀਆਂ ਨੇ। ਹਾਂਜੀ ਬਿਲਕੁਲ। ਫਿਰ ਇੱਕ ਸਵਾਲ ਤੁਹਾਡੇ ਤੇ ਮੈਂ ਹੋਰ ਪੁੱਛਦਾ ਵੀ ਚਲੋ ਮੈਂ ਜਾਦੂ ਟ੍ਰਿਕਾਂ ਬਾਰੇ ਤਾਂ ਕਾਫੀ ਐਕਸਪਰਟ ਹੈਗਾ ਕਿ ਮਾਨਸਿਕ ਰੋਗਾਂ ਬਾਰੇ ਵੀ। ਤੁਸੀਂ ਜੋਤਸ਼ੀ ਦੀ ਬਹੁਤ ਡਿਗਰੀ ਕਰੀ ਹੈ, ਜੋ ਝੂਠ ਦੀ ਡਿਗਰੀ ਪੜ੍ਹੀ ਹੈ। ਹਾਂਜੀ ਹਾਂਜੀ। ਤੇ ਖਾਸ ਕਰਕੇ ਸਾਡੇ ਹੱਥ ਜਦੋਂ ਦੇਖਦੇ ਆ ਨਾ ਜੋਤਸ਼ੀ, ਹੱਥ ਦੀਆਂ ਰੇਖਾਵਾਂ ਦੇ ਬਾਰੇ ਬੜਾ ਦੱਸਦੇ ਨੇ। ਲਓ ਜੀ, ਆਹ ਜਿਹੜੀਆਂ ਹੱਥ ਦੀਆਂ ਰੇਖਾਵਾਂ ਨੇ, ਹਾਂਜੀ, ਇਹ ਸਾਡੇ ਹੱਥ ਤੇ ਤਾਂ ਨੇ ਕਿਉਂਕਿ ਸਾਡੇ ਮਾਂ-ਬਾਪ ਦੇ ਵੀ ਸੀ। ਸਾਡੇ ਉਹੀ ਅੰਗ ਬਣਦੇ ਨੇ ਹੱਥ ਤੇ ਜਿਹੜੇ ਸਾਡੇ ਮਾਂ-ਬਾਪ ਦੇ ਨੇ। ਅੱਛਾ ਜੀ। ਪਰ ਇਹ ਹੌਲੀ ਹੌਲੀ ਚੇਂਜ ਹੁੰਦੇ ਰਹਿੰਦੇ ਨੇ। ਇਹ ਮਾਂ-ਬਾਪ ਨਾਲ ਸਾਰੇ ਅੰਗ ਮਿਲਦੇ ਨਹੀਂ ਹੈਗੇ। ਕੱਲੀਆਂ ਇਹ ਜਿਹੜੀਆਂ ਰੇਖਾਵਾਂ ਨੇ ਸਾਡੀਆਂ ਮਾਂ-ਬਾਪ ਨਾਲ ਟੋਟਲੀ ਨਹੀਂ ਮਿਲਦੀਆਂ ਕਦੇ। ਨਾਲੇ ਜਿਹੜੀਆਂ ਹੱਥ ਦੀਆਂ ਰੇਖਾਵਾਂ ਨੇ ਉੱਥੇ ਹੀ ਨੇ ਜਿੱਥੋਂ ਹੱਥ ਮੁੜਦਾ ਹੈ। ਅੱਛਾ। ਹਾਂਜੀ, ਇਹ ਤਾਂ ਹੱਥਾਂ ਦੇ ਬਲ ਨੇ, ਹੋਰ ਕੁਝ ਵੀ ਨਹੀਂ। ਇਹ ਤੋਂ ਬਾਅਦ ਜੇ ਇੱਧਰੋਂ ਹੱਥ ਨਹੀਂ ਮੁੜਦਾ ਤੇ ਆਹ ਦੇਖ ਲਓ, ਪਿਛਲੇ ਪਾਸੇ ਵੀ ਕੋਈ ਬਲ ਨਹੀਂ ਪੈਂਦਾ। ਹਾਂਜੀ, ਕਿਉਂਕਿ ਪਿੱਛੇ ਨੂੰ ਹੱਥੇ ਨਹੀਂ ਮੁੜਦਾ। ਨਾਲੇ ਜਿਹੜੀ ਆਹ ਸਕਿਨ ਦੀ ਜਿਹੜੀ ਸੁਭਾਅ ਹੈ, ਨੇਚਰ ਹੈ, ਆਹ ਫਰੰਟ ਦੀ ਤੇ ਪੈਰਾਂ ਦੇ ਥੱਲੇ ਦੀ, ਇਹ ਹੋਰ ਹੈ। ਇਹਦੇ ਤੇ ਜਿਹੜੇ ਬਲ ਨੇ ਪੈਂਦੇ ਨੇ। ਆ ਪਿਛਲੇ ਪਾਸੇ ਜਿਹੜੀ ਸਕਿਨ ਹੈ ਉਹਦਾ ਸੁਭਾਅ ਹੋਰ ਹੈ, ਉਹ ਤੇ ਪੈਂਦਾ ਹੀ ਨਹੀਂ। ਹੁਣ ਇਹਨੂੰ ਦੇਖਦੇ ਆਪਾਂ, ਕੂਣੀ ਹੈ ਜਿਹੜੀ 100 ਵੇਰ ਮੋੜਦੇ ਆ, 1000 ਵੇਰ ਮੋੜਦੇ ਆ ਸ਼ਾਮ ਨੂੰ। ਆ ਪੱਟਾਂ ਦੀਆਂ ਖੁੱਚਾਂ ਮੋੜਦੇ ਆ ਇੱਥੋਂ ਗੋਡਿਆਂ ਕੋਲੋਂ, ਤੇ ਉਹਦੇ ਤੇ ਕੋਈ ਲਕੀਰ ਹੀ ਨਹੀਂ ਪੈਂਦੀ, ਕੋਈ ਬਲ ਹੀ ਨਹੀਂ ਪੈਂਦਾ, ਕਿਉਂਕਿ ਉਹ ਜਿਹੜੀ ਸਕਿਨ ਦੀ ਨੇਚਰ ਹੋਰ ਹੈ। ਸੋ ਇਹ ਤਾਂ ਬਲ ਨੇ ਹੱਥਾਂ ਦੇ। ਇਹਨਾਂ ਦਾ ਸਾਡੀ ਲਾਈਫ ਨਾਲ, ਸਾਡੇ ਦੁੱਖਾਂ ਨਾਲ, ਸਾਡੇ ਐਕਸੀਡੈਂਟ ਨਾਲ, ਸਾਡੇ ਵਿਆਹ, ਡਿਵੋਰਸ ਜਾਂ ਬੱਚਿਆਂ ਦੀ ਗਿਣਤੀ ਨਾਲ ਕੋਈ ਸੰਬੰਧ ਨਹੀਂ ਹੈ। ਕੋਈ ਸੰਬੰਧ ਨਹੀਂ, ਬਿਲਕੁਲ ਕੋਈ ਸੰਬੰਧ ਨਹੀਂ। ਮੈਂ ਇਹੋ ਜਿਹੇ ਬੱਚਿਆਂ ਦੇ ਹੱਥ ਦੇਖੇ ਨੇ ਜਿਹੜੇ ਐਂ ਦਿਖਣਗੇ ਉਹਨਾਂ ਦੀ ਲਾਈਫ ਲਾਈਨ ਬਹੁਤ ਵੱਡੀ ਹੈ, ਉਹ ਤਾਂ ਬਹੁਤ ਇੰਟੈਲੀਜੈਂਟ ਨੇ, ਉਹਨਾਂ ਦੇ ਵਿਆਹ ਵੀ ਹੋਏ ਹੋਣਗੇ ਬਹੁਤ ਸਾਰੇ, ਪਰ ਉਹ ਵਿਚਾਰੇ ਮੈਂਟਲੀ ਰਿਟਾਰਡਡ ਹੁੰਦੇ ਨੇ, ਜਮਾਂਦਰੂ ਹਸਪਤਾਲ 'ਚ ਪਏ ਹੁੰਦੇ ਨੇ। ਤੇ ਹੱਥਾਂ ਦੀਆਂ ਲਾਈਨਾਂ ਤਾਂ ਉਹਨਾਂ ਦੀਆਂ ਉਹੋ ਜਿਹੀਆਂ ਹੀ ਨੇ। ਨਾਲੇ ਹੱਥਾਂ ਦੀਆਂ ਲਾਈਨਾਂ ਤੁਸੀਂ ਕਿਸ ਤਰ੍ਹਾਂ ਦੱਸ ਦੋਗੇ? ਹੁਣ ਇੱਕ ਜਹਾਜ਼ ਦਾ ਐਕਸੀਡੈਂਟ ਹੁੰਦਾ ਹੈ ਤੇ ਉਹ ਜਹਾਜ਼ ਦੇ ਵਿੱਚ ਜਿੰਨੇ 400-500 ਯਾਤਰੀ ਆ ਜਿਹੜੇ ਸਾਰੇ ਮਰ ਜਾਂਦੇ ਨੇ, ਉਹ ਸਾਰਿਆਂ ਦੀਆਂ ਹੱਥਾਂ ਦੀਆਂ ਰੇਖਾਵਾਂ ਕਿਤੇ ਇੱਕੋ ਜਿਹੀਆਂ ਥੋੜੋ ਸੀ। ਸੋ ਇਸ ਤਰ੍ਹਾਂ ਨਹੀਂ ਹੁੰਦਾ। ਇਸ ਤਰ੍ਹਾਂ ਹੀ ਜਾਪਾਨ ਦੇ ਵਿੱਚ ਸਨ 45 ਦੇ ਵਿੱਚ ਜਿਹੜਾ ਹੀਰੋਸ਼ੀਮਾ ਨਾਗਾਸਾਕੀ ਐਟਮ ਬੰਬ ਸਿੱਟੇ, ਉਹਦੇ 'ਚ ਲੱਖਾਂ ਲੋਕ ਮਰ ਗਏ। ਉਹਦੇ ਵਿੱਚ ਅਸਲ ਦੇ ਵਿੱਚ ਲੱਖਾਂ ਜੋਸ਼ੀ ਵੀ ਮਾਰੇ ਗਏ। ਹੁਣ ਉਹ ਜੋਸ਼ੀ ਵੀ ਮਾਰੇ ਗਏ, ਉਹਨਾਂ ਨੂੰ ਆਪਣੀ ਕਿਸਮਤ ਬਚਾਉਣ ਦਾ, ਜਿਹਨੂੰ ਆਪ ਹੀ ਨਹੀਂ ਪਤਾ ਵੀ ਮੇਰੀ ਮੌਤ ਕਦ ਆ ਰਹੀ ਹੈ। ਜੋਸ਼ੀ ਵੀ ਹੋਣਗੇ ਵਿੱਚ ਮਰੇ, ਬਿਲਕੁਲ ਬਹੁਤ ਮਰੇ ਨੇ। ਭੋਪਾਲ ਗੈਸ ਕਾਂਡ ਦੇ ਵਿੱਚ ਵੀ ਬਹੁਤ ਮਰੇ ਨੇ। ਸੋ ਇਹ ਤਾਂ ਐਵੇਂ ਵਹਿਮ ਫੈਲਾਏ ਹੋਏ ਨੇ ਵੀ ਆਹ ਲਾਈਨ ਦਾ ਆਹ ਮਤਲਬ ਹੈ, ਇਹਦਾ ਆਹ ਮਤਲਬ ਹੈ। ਇਹਨਾਂ ਲਾਈਨਾਂ ਦਾ ਕੋਈ ਮਤਲਬ ਨਹੀਂ, ਇਹ ਸਿਰਫ ਹੱਥਾਂ ਦੇ ਬਲ ਨੇ। ਸੋ ਇਹਨਾਂ ਵਹਿਮਾਂ ਦੇ ਵਿੱਚ ਪੈਣਾ ਨਹੀਂ ਚਾਹੀਦਾ। ਇਹ ਫਿਰ ਤੁੱਕਾ ਹੀ ਲਾਉਂਦੇ ਆ, ਤੁੱਕਾ ਹੀ ਬੰਦੇ ਨੂੰ ਦੇਖ ਲੈਂਦੇ ਆ ਬੰਦੇ ਨੂੰ। ਦੇਖੋ ਜੀ, ਤੀਰ ਤੁੱਕਾ ਹੈ। ਜਿਵੇਂ ਮੈਂ ਤੁਹਾਨੂੰ ਕਹਿ ਦਾਂ, ਦੇਖੋ ਇਹ ਮੈਂ ਤੁਹਾਨੂੰ ਆਮ ਹੀ ਕਹਿ ਦਾਂ, ਲਓ ਜੀ ਤੁਹਾਡੀ ਬੇਟੀ ਹੈ ਜਿਹੜੀ ਉਹ ਜੀ ਕੈਨੇਡਾ ਜਾਊਗੀ, ਉਹ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਆਉਂਦਾ ਹੈ ਤੇ ਫਿਰ ਭੱਜ ਜਾਂਦਾ ਹੈ, ਤੇ ਤੁਹਾਨੂੰ ਇੱਕ ਗੁੱਸਾ ਬਹੁਤ ਆਉਂਦਾ ਹੈ। ਤੁਸੀਂ ਹਰ ਇੱਕ ਬੰਦੇ ਦਾ ਵਿਸ਼ਵਾਸ ਕਰ ਲੈਂਦੇ ਹੋ। ਇਹ ਤਾਂ ਕਾਮਨ ਗੱਲਾਂ ਨੇ, ਹਰ ਬੰਦੇ ਤੇ ਹੀ ਲਾਗੂ ਹੁੰਦੀਆਂ ਨੇ। ਰੂਟੀਨ ਦੀਆਂ ਗੱਲਾਂ ਆਪਣਾ ਰੋਜ਼ ਵਾਪਰਦੀਆਂ ਨੇ। ਹਾਂਜੀ ਹਾਂਜੀ, ਇਹ ਬਿਲਕੁਲ ਆਪਣਾ ਸੁਭਾਅ ਹੈ ਮਨੁੱਖੀ। ਤੇ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਵੀ ਉਹ ਕੋਈ ਸਪੈਸ਼ਲਿਸਟ ਨੇ ਤੁਹਾਡੀ ਲਾਈਫ ਦੀ ਸਟੋਰੀ ਪੜ੍ਹਨ ਨੂੰ। ਇੱਕ ਮੈਂ ਤੁਹਾਨੂੰ ਦੋ ਸਵਾਲ ਦੇ ਪੜ੍ਹਦੇ ਤੁਸੀਂ ਪਾਸ ਕਰ ਦਿਓ ਉਸ ਬਾਰੇ। ਖਾਸ ਕਰਕੇ ਸਾਡੇ ਮੈਂ ਹਿੰਦੁਸਤਾਨ ਤਾਂ ਦੁਨੀਆ ਦੇ ਬਾਹਰ ਥੋੜੀ ਨਹੀਂ ਘੁੰਮ ਸਕਿਆ। ਇੱਕ ਸਾਡੇ ਬੜਾ ਵਿਸ਼ਵਾਸ ਆ ਵੀ ਕੁੜੀ ਦਾ ਰਿਸ਼ਤਾ ਨਹੀਂ ਹੋ ਗਿਆ, ਵੱਡੀ ਕਿਸੇ ਕਾਮ ਰਹਿ ਗਿਆ ਮੁੰਡਾ। ਮਗਲੀਕ ਆ। ਹਾਂਜੀ, ਉਹ ਬੜਾ ਸਾਡੇ ਰਿਕਾਰਡ ਆ ਰਿਹਾ ਮਗਲੀਕ। ਕੀ ਚੱਕਰ ਆ ਮਗਲੀਕ? ਅੱਛਾ, ਮਗਲੀਕ ਦਾ ਚੱਕਰ ਇਉਂ ਹੈ ਬਈ ਜਦੋਂ ਨਾ ਜਿਹੜੇ ਧਰਤੀ ਤੇ ਸੂਰਜ ਤੇ ਚੰਦਰਮਾ, ਜਦੋਂ ਇਹਨਾਂ ਚੰਦਰਮਾ ਨੂੰ ਇਹਦੇ ਇੱਕ ਸਾਈਡ ਤੇ ਰੱਖੋ, ਜਦੋਂ ਇੱਕ ਛੋਟਾ ਤੇ ਛੋਟਾ ਦਿਨ ਹੁੰਦਾ ਸਾਲ ਦੇ ਵਿੱਚ, ਇੱਕ ਹੁੰਦਾ ਵੱਡੇ ਤੋਂ ਵੱਡਾ, ਉਹਨਾਂ ਦੀ ਜਦੋਂ ਕ੍ਰਾਸਿੰਗ ਹੁੰਦੀ ਆ ਨਾ, ਤੇ ਉਹਨਾਂ ਨੂੰ ਵੱਡੇ ਦਿਨਾਂ ਦੀ, ਹਾਂਜੀ, ਤੇ ਉਹ ਜਦੋਂ ਉਹ ਮੰਨਿਆ ਜਾਂਦਾ ਵੀ ਉਹਦੇ ਵਿੱਚ ਕਿਸੇ ਦਾ ਬਰਥ ਹੋਇਆ ਹੋਵੇ ਤਾਂ ਉਹਨੂੰ ਮੰਗਲੀਕ ਕਹਿੰਦੇ ਨੇ। ਹੁਣ ਮੰਗਲੀਕ ਦਾ ਉਹ ਤਾਂ ਇੱਕ ਬਣਾਇਆ ਹੋਇਆ ਇੱਕ ਵਹਿਮ ਹੈ। ਤੁਸੀਂ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਕਿਸੇ ਨਾਲ ਵੀ ਜਦੋਂ ਮਰਜੀ ਆਪਣਾ ਵਿਆਹ ਕਰਾ ਸਕਦਾ ਹੈ। ਇਹ ਜਿਹੜੇ ਮੰਗਲੀਕ ਦਾ ਤੀਰ ਤੁੱਕਾ ਹੈ, ਉਹ ਫਿਰ ਉਹਦਾ ਹੱਲ ਵੀ ਇਹੀ ਦੱਸ ਦਿੰਦੇ ਨੇ ਵੀ ਤੁਸੀਂ ਮੈਨੂੰ $500 ਦਿਓ, ਜਾਂ ਖੋਪੇ ਦਾ ਗੁੱਟ ਹੈ ਜਿਹੜਾ ਉਹ ਲਾਲ ਕੱਪੜੇ 'ਚ ਬੰਨ ਕੇ 7 ਗੱਠਾਂ ਦੇ ਕੇ
ਉਹ ਗੰਗਾ ਦਰਿਆ ਚੜਾ ਦਿਓ, ਫਿਰ ਉਹ ਠੀਕ ਵੀ ਹੋ ਜਾਂਦਾ। ਜਦੀ ਉਹ ਬੈਠੀ ਹੁਣ ਹੋ ਗਿਆ। ਐਡੇ ਵੱਡੇ ਗ੍ਰਹਿ ਦਾ ਜਿਹੜਾ ਜੇ ਅਸਰ ਪਿਆ ਵੀ ਹੈ, ਜੇ ਮੰਨ ਵੀ ਲਈਏ ਤਾਂ ਉਹ ਫਿਰ ਖੋਪੇ ਦੇ ਘੁੱਟਣਾ ਕਿਵੇਂ ਠੀਕ ਹੋ ਜਾਂਦਾ, ਜਾਂ ਉਹਨਾਂ ਨੂੰ ਜਿਹੜਾ ਚੜਾਵਾ ਦਿੱਤਾ ਹੈ ਉਹ ਕਿਵੇਂ ਠੀਕ ਹੋ ਜਾਂਦਾ। ਗੱਲ ਕੀ ਹੁੰਦੀ ਹੈ, ਜੋਤਸ਼ੀ ਹੈ ਜਿਹੜਾ, ਜਾਂ ਜਿਹੜਾ ਵੀ ਤੁਹਾਡਾ ਹੱਥ ਦੇਖ ਰਿਹਾ ਕੋਈ ਬੰਦਾ, ਉਹਨੇ ਤੁਹਾਨੂੰ ਡਰਾਉਣਾ ਹੁੰਦਾ ਵੀ ਅੱਜ ਸ਼ਨੀ ਦੀ ਚਾਲ ਆ ਹੈ, ਤੁਹਾਨੂੰ ਆਹ ਹੋ ਜੂ, ਤੁਸੀਂ ਨਰਕਾਂ 'ਚ ਜਾਓਗੇ। ਉਹ ਤੁਹਾਨੂੰ ਡਰਾਉਂਦੇ ਨੇ। ਜਿੰਨਾ ਵੱਧ ਤੁਸੀਂ ਡਰੋਗੇ ਤੇ ਉਨਾ ਹੀ ਵੱਧ ਤੁਹਾਤੋਂ ਚੜਾਵਾ ਜਿਹੜਾ ਮੰਗਣ ਦੀ ਆਸ ਕਰਨਗੇ। ਜਿੰਨਾ ਬੰਦਾ ਡਰੂ, ਹਾਂਜੀ, ਉਨਾ ਹੀ ਲਾਲਚ ਤੇ, ਜਾਂ ਉਹਨੂੰ ਲਾਲਚ ਤੇ ਡਰਾਵਾ ਦਿੱਤਾ ਜਾਊ। ਹਾਂਜੀ ਬਿਲਕੁਲ। ਇਹਦਾ ਮਕਲੀਰ ਆ ਸਾਡਾ, ਮਤਲਬ ਕੋਈ ਇਹਦਾ ਨਹੀਂ। ਇਹ ਸਭ ਵਹਿਮ ਨੇ, ਇਹ ਕੋਈ ਇਹੋ ਜਿਹੀ ਕੋਈ ਚੱਕਰ ਨਹੀਂ ਹੈ। ਬਿਲਕੁਲ ਆ ਪੜ੍ਹੇ ਲਿਖੇ ਹੋ ਕੇ ਵੀ ਸਾਡਾ ਬੱਚਾ ਮਕਲੀਕ ਆ, ਅੱਜ ਮਤਲਬ ਉਹਨਾਂ ਨੂੰ ਵਿਗਿਆਨ ਦੀ ਮਤਲਬ ਉਹ ਨਹੀਂ ਪੜ੍ਹ ਸਕੇ, ਵਿਗਿਆਨਕ ਧਾਰਾ ਨਹੀਂ ਪੜ੍ਹਦੇ, ਜੋ ਤਾਂ ਆਮ ਅੰਧ ਵਿਸ਼ਵਾਸ ਵਾਲੇ ਪਾਸੇ ਜ਼ਿਆਦਾ ਚੱਲ ਰਹੇ ਨੇ। ਹਾਂਜੀ, ਉਹ ਕਿਉਂਕਿ ਜੋਤਿਸ਼ ਬਾਰੇ ਕਿਤਾਬ ਹੀ ਨਹੀਂ ਕੋਈ ਪੜ੍ਹਦੇ, ਉਹਨਾਂ ਨੇ ਐਨਾਲਿਸਿਸ ਨਹੀਂ ਕੀਤਾ ਹੋਇਆ। ਤੁਸੀਂ ਆਹ ਕਿਤਾਬ ਹੈ ਜੋਤਿਸ਼ ਝੂਠ ਬੋਲਦਾ, ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਵਿੱਚ ਅਵੇਲੇਬਲ ਹੈ। ਤੁਸੀਂ ਦੁਨੀਆ ਦੇ ਵਿੱਚ ਤਰਕਸ਼ੀਲ ਸੁਸਾਇਟੀਆਂ ਤੋਂ ਜਿੱਥੋਂ ਮਰਜ਼ੀ ਮੰਗਾ ਸਕਦੇ ਹੋ, ਲੈ ਸਕਦੇ ਹੋ। ਇਹ ਬਹੁਤ ਸਸਤੀ ਕਿਤਾਬ ਹੈ। ਇਹਦੇ ਵਿੱਚ ਤੁਹਾਨੂੰ ਸਿੰਪਲ ਤੇ ਸਧਾਰਨ ਢੰਗ ਨਾਲ ਦੱਸਿਆ ਹੋਇਆ ਬਈ ਜੋਤਿਸ਼ ਕੀ ਹੁੰਦਾ, ਉਹ ਗਲਤ ਕਿਉਂ ਹੈ, ਕੱਲੀ ਗੱਲ ਇਹਦੇ ਵਿੱਚ ਹੈ। ਐਵੇਂ ਜਿਹੜੀ ਪਾਮਿਸਟਰੀ ਆ, ਹੱਥ ਰਖਾਵਾਂ ਨੇ ਕਿਵੇਂ ਬਣਦੀਆਂ ਨੇ, ਇਹਦੇ ਨਾਲ ਸਾਡੀ ਜਿਹੜੀ ਲਾਈਫ ਦਾ ਜਿਹੜੀ ਸਟੋਰੀ ਹੈ, ਸਾਡੇ ਜੀਵਨ ਦਾ ਜਿਹੜਾ ਜ਼ਿੰਦਗੀ ਦੀ ਕਹਾਣੀ ਹੈ, ਇਹਦੇ ਨਾਲ ਇਹਦਾ ਕੋਈ ਜੋੜ ਨਹੀਂ ਹੈ। ਹਾਂਜੀ, ਇਹਦਾ ਕੋਈ ਲਿੰਕ ਨਹੀਂ ਹੈ। ਮੈਂ ਤੁਹਾਨੂੰ ਸਵਾਲ ਹੋਰ ਕਰਦਾ, ਜਿਹੜੇ ਮੈਂ ਉਹੀ ਸਵਾਲ ਕਰਦੇ ਜਿਹੜੇ ਸਾਡੇ ਪਬਲਿਕ ਨਾਲ ਢੁਕ ਰਹੇ ਰੋਜ਼ ਵਾਪਰ ਰਿਹਾ ਸਾਡੇ ਨਾਲ। ਠੀਕ ਹੈ ਜੀ। ਇੱਕ ਸਾਡੇ ਨੂੰ ਹੋਰ ਲੁੱਟ ਹੋ ਰਹੀ ਆ, ਮੇਰੇ ਖਿਆਲ ਆਸਟ੍ਰੇਲੀਆ ਦੇ ਨਗ। ਹਾਂਜੀ, ਨਗ ਪਾਉਣਾ, ਨਗ ਪਾਉਣਾ। ਹਾਂਜੀ ਹਾਂਜੀ, ਪਤਾ ਉਹ ਗੱਲ ਉਹੀ ਹੋਊਗੀ ਨਾ। ਇਹ ਵੀ ਇੱਕ ਵਹਿਮ ਕ੍ਰੀਏਟ ਕੀਤਾ ਹੋਇਆ ਵੀ ਤੁਹਾਨੂੰ ਉਹ ਮੂਰਖ ਬਣਾਉਣ ਨੂੰ, ਨਗ ਵੇਚਣ ਨੂੰ, ਨਾਲ ਵੀ ਅਸੀਂ ਜਿਹੜਾ ਜੋਤਿਸ਼ ਦੀ ਫੀਸ ਤਾਂ ਲਵਾਂਗੇ, ਫਿਰ ਨਗ ਦੀ ਲੈਦਾ ਲਵਾਂਗੇ। ਹੈ ਜੀ। ਹੁਣ ਤੁਸੀਂ ਇਹ ਦੱਸੋ, ਜੇ ਐਡੇ ਵੱਡੇ ਗ੍ਰਹਿ ਦਾ ਐਡਾ ਵੱਡਾ ਸੂਰਜ ਹੈ ਜਿਹੜਾ, ਉਹਦਾ ਪ੍ਰਭਾਵ ਪਿਆ ਹੋਵੇ, ਫਿਰ ਨਗ ਨਾਲ ਕਿਵੇਂ ਠੀਕ ਹੋ ਜੂ? ਦੇਖੋ ਨਾ, ਹਾਂ, ਜੇ ਨਗ ਨਾ ਠੀਕ ਹੁੰਦੇ ਜਾਂ ਕਿਸਮਤਾਂ ਐ ਬਣਦੀਆਂ ਹੁੰਦੀਆਂ, ਮੋੜੀਆਂ ਜਾ ਸਕਦੀਆਂ ਹੁੰਦੀਆਂ, ਤਾਂ ਜਿਹੜੇ ਦੁਨੀਆ ਭਰ ਦੇ ਮਹਾਨ ਬੰਦੇ ਹੁੰਦੇ, ਰਿਚ ਹੁੰਦੇ, ਜਾਂ ਪ੍ਰਾਈਮ ਮਿਨਿਸਟਰ ਬਣਦੇ, ਉਹ ਜੋਤਸ਼ੀਆਂ ਦੇ ਬੱਚੇ ਹੀ ਬਣਦੇ ਪਹਿਲਾਂ। ਹਾਂਜੀ, ਕਿਉਂ? ਜੇ ਤੁਸੀਂ ਇਸ ਤਰ੍ਹਾਂ ਮੋੜ ਕਰ ਸਕਦੇ ਹੋ ਵੀ ਚੀਜ਼ਾਂ ਨੂੰ ਕਾਮਯਾਬ ਬਣਾ ਸਕਦੇ ਹੋ ਜਾਂ ਫੇਲ ਕਰ ਸਕਦੇ ਹੋ, ਜਾਂ ਜਿਹੜੀ ਜੀਵਨ ਦੀ ਕਹਾਣੀ ਆ ਉਹਨੂੰ ਸਿੱਧੇ ਰਾਹ ਹੀ ਚਲਾ ਸਕਦੇ ਹੋ ਬਿਨਾਂ ਕਿਸੇ ਘਾਟਾਂ ਵਾਧਾਂ ਤੋਂ, ਤਾਂ ਫਿਰ ਜੋਤਸ਼ੀਆਂ ਦੇ ਬੱਚੇ ਹੀ ਸਾਰਿਆਂ ਨੂੰ ਮੂਹਰੇ ਹੋਣੇ ਚਾਹੀਦੇ ਆ। ਪਰ ਅਸਲ ਦੇ ਵਿੱਚ ਇਸ ਤਰ੍ਹਾਂ ਨਹੀਂ। ਚਲੋ ਮਨਜੀਤ ਜੀ, ਇੱਕ ਮੈਂ ਤੁਹਾਨੂੰ ਦੋ ਲੰਬਾ ਨਾ ਲੈ ਕੇ ਜਾਈਏ, ਆਪਾਂ ਥੋੜਾ ਜਿਹਾ ਮੈਂ ਵੀ ਟ੍ਰੈਕ ਕਰਕੇ ਦਿਖਾਉਣਾ ਤੁਹਾਨੂੰ। ਹਾਂਜੀ, ਤੇ ਜਿੱਦਾਂ ਦੋ ਤਿੰਨ ਸਵਾਲ ਬਹੁਤ ਜੁੜ ਰਹੇ ਨੇ। ਇੱਕ ਤਾਂ ਨਗ ਵਾਲੀ ਗੱਲ ਕਲੀਅਰ ਕਰਤੀ ਤੁਸੀਂ, ਹਾਂਜੀ ਹਾਂਜੀ, ਮਕਲੀਕ ਦੀ ਵੀ ਗੱਲ ਕਲੀਅਰ ਕਰਤੀ ਵੀ ਸਭ ਕੁਝ ਨਹੀਂ। ਹਾਂਜੀ, ਇੱਕ ਦੋ ਮੈਨੂੰ ਜਵਾਬ ਦਿੱਤੇ। ਇੱਕ ਤਾਂ ਜਿਹਦੇ ਸਾਡੇ ਨਾ ਪੰਜਾਬ ਦੇ ਵਿੱਚ ਪਾਣੀ ਦੇ ਵਿੱਚ ਉਹ ਛਿੱਕਾ ਤਾਰਦੇ ਆ ਜਾਂ ਕੁਛ ਤਾਰਦੇ ਨੇ, ਉਹ ਬੜਾ ਨਾਰੀਅਲ ਤਾਰਦੇ ਨੇ। ਹਾਂਜੀ, ਇਹ ਕੀ ਹੈਗਾ ਅੰਧ ਵਿਸ਼ਵਾਸ? ਦੇਖੋ, ਇਹ ਤਾਂ ਇੱਕ ਵਹਿਮ ਨੇ ਕ੍ਰੀਏਟ ਕੀਤੇ ਹੋਏ, ਤੁਹਾਨੂੰ ਬਹਾਨਾ ਬਣਾਇਆ ਹੋਇਆ ਵੀ ਇਹਦੇ ਨਾਲ ਸ਼ਾਇਦ ਤੁਹਾਡਾ ਠੀਕ ਹੋ ਜਾਊਗਾ। ਪਰ ਇਸ ਤਰ੍ਹਾਂ ਨਹੀਂ ਗੱਲਾਂ ਹੁੰਦੀਆਂ। ਠੀਕ ਤਾਂ ਤੁਹਾਡਾ ਜਿਹੜਾ ਚੰਗੀ ਤਰ੍ਹਾਂ ਐਨਾਲਿਸਿਸ, ਵਿਸ਼ਲੇਸ਼ਣ ਕਰਕੇ ਜਿਹੜੇ ਤੁਹਾਡੇ ਕਮਜ਼ੋਰ ਪੁਆਇੰਟ ਨੇ ਉਹਨਾਂ ਨੂੰ ਠੀਕ ਕਰੋਗੇ ਤੇ ਆਪਣੀ ਆਦਤਾਂ ਬਦਲੋਗੇ, ਤੇ ਫਿਰ ਤਾਂ ਹੀ ਕਾਮਯਾਬੀ ਮਿਲਦੀ ਹੈ। ਬਾਕੀ ਇੱਕ ਗੱਲ ਸਦਾ ਹੀ ਯਾਦ ਰੱਖੋ, ਜਿਹੜੀ ਆਪਾਂ ਜਦੋਂ ਕਹਿੰਦੇ ਆ ਨਾ ਚੰਗੀ ਕਿਸਮਤ, ਤੇ ਦੂਜੇ ਪਾਸੇ ਕਹਿੰਦੇ ਆ ਮਾੜੀ ਕਿਸਮਤ, ਇਹਨਾਂ ਦੇ ਥਾਂ ਨਾ ਤੁਸੀਂ ਜਿਹੜਾ ਸ਼ਬਦ ਹੈ ਉਹ ਇਹ ਵਰਤ ਲਓ ਵੀ ਜਿਹੜੀ ਚੰਗੀ ਕਿਸਮਤ ਹੈ ਉਹ ਕਾਮਯਾਬੀ ਹੈ, ਕਾਮਯਾਬ ਹੋਵੇ ਤਾਂ ਚੰਗੀ ਕਿਸਮਤ ਹੋਊਗੀ, ਜਦੋਂ ਤੁਸੀਂ ਫੇਲ ਹੋ ਜਾਂਦੇ ਹੋ ਉਹ ਮਾੜੀ ਕਿਸਮਤ ਹੁੰਦੀ ਹੈ। ਹਾਂ, ਤੇ ਇੰਨੀਆਂ ਹੀ ਗੱਲਾਂ ਨੇ। ਬਾਕੀ ਜਿਹੜੀ ਜ਼ਿਆਦਾ ਡੀਟੇਲ ਹੈ ਜੋਤਿਸ਼ ਝੂਠ ਬੋਲਦਾ ਹੈ ਕਿਤਾਬ ਚੋਂ ਲੱਭੋ। ਮੈਂ ਇਹ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ, ਤੁਸੀਂ 91 ਦੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵਿੱਚ ਕੰਮ ਕਰਦੇ ਹੋ, ਤੁਸੀਂ ਕਿੰਨੇ ਜਿਹੜੇ ਹੈ ਟ੍ਰਿਕ ਦਿਖਾ ਕੇ ਦੁਨੀਆ ਨੂੰ ਐਜੂਕੇਟ ਕਰਦੇ ਹੋ ਬਈ ਇਹ ਜਾਦੂ ਵਗੈਰਾ ਜਿਹੜਾ ਇਹ ਕੋਈ ਕਰਨੀ ਨਹੀਂ ਹੁੰਦੀ, ਇਹ ਇੱਕ ਵਹਿਮ ਹੈ, ਹੱਥਾਂ ਦਾ ਟ੍ਰਿਕ ਹੁੰਦਾ। ਉਹ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਐਜੂਕੇਟ ਕਰਦੇ ਹੋ? ਉਹ ਤਾਂ ਮੈਂ ਕਲੀਅਰ ਕਰ ਰਿਹਾ ਤੁਹਾਡੇ ਸਾਹਮਣੇ। ਮੈਂ ਇੱਕ ਬੇਨਤੀ ਕਰਦਿਆਂ ਵੀ ਇਹ ਕਿਤਾਬ ਆ ਮੇਰੇ ਕੋਲੇ, ਹਾਂਜੀ, ਮਨਜੀਤ ਬੋਪਾ ਰਾਏ ਦੀ, ਇਹ ਬੈਠੇ ਨੇ, ਇਹਦੇ ਉੱਤੇ ਫੋਨ ਨੰਬਰ ਵੀ ਲਿਖਿਆ। ਇਹ ਕਿਤਾਬ ਪੜ੍ਹ ਵੀ ਦਿਓ। ਜੇ ਤੁਹਾਨੂੰ ਕਿਤੇ ਲੱਗਦਾ ਵੀ ਮੈਨੂੰ ਜੋਤਸ਼ੀ ਨੇ ਠੱਗੀ ਮਾਰੀ ਆ ਤੇ ਆਸਟ੍ਰੇਲੀਆ ਦੇ ਵਿੱਚ ਕਿਤੇ ਦੁਨੀਆ ਦੇ ਵਿੱਚ ਬੈਠਾ, ਇਹਦੇ ਫੋਨ ਤੇ ਇਹਨਾਂ ਕੰਟੈਕਟ ਕਰ ਸਕਦੇ ਹੋ। ਤੇ ਇਹ ਪੈਸੇ ਹੀ ਵਾਪਸ ਕਰਾਉਂਦੇ ਜੋਤਸ਼ੀ ਤੋਂ, ਲੇਕਿਨ ਜ਼ਿਆਦਾ ਇਹਨਾਂ ਦਾ ਕੰਮ ਆਸਟ੍ਰੇਲੀਆ ਰਹਿੰਦੇ ਨੇ। ਆਸਟ੍ਰੇਲੀਆ ਦੇ ਵਿੱਚ ਇਹ 88 ਆ ਗਏ ਸੀ। ਇਹ ਨੰਬਰ ਲੈ ਕੇ ਕਿਤਾਬ ਜ਼ਰੂਰ ਪੜ੍ਹਿਓ। ਇਹ ਅੰਗਰੇਜ਼ੀ ਵਾਲੇ ਜਿਹੜੇ ਅੰਗਰੇਜ਼ੀ ਵੀਰ ਪੜ੍ਹਦੇ, ਅੰਗਰੇਜ਼ੀ ਦੇ ਵਿੱਚ ਇਹਦੀ ਕਿਤਾਬ ਇਹਨਾਂ ਨੇ ਅਨੁਵਾਦ ਕਰੀ ਹੋਈ ਆ ਪੰਜਾਬੀ 'ਚ, ਬਹੁਤ ਡਿਮਾਂਡ ਆ।
ਇਹਦੇ ਵਿੱਚ ਸਾਰਾ ਕੁਝ ਲਿਖਿਆ ਆ ਕਿਸ ਆਬਾਦੀ ਕੀ ਹੁੰਦੀ ਆ, ਕਿਵੇਂ ਹੁੰਦਾ। ਮੈਂ ਅਸੀਂ ਸਵਾਲ ਕੁਝ ਕਰ ਨਹੀਂ ਸਕੇ, ਥੋੜੇ ਰਹਿ ਗਏ। ਮਨਜੀਤ ਹਾਜ਼ਰ ਆ ਫਿਰ ਵੀ ਤੁਹਾਡੇ ਕੋਲ ਕਿਤਾਬ 'ਚ। ਲਓ ਮੈਂ ਤੁਹਾਨੂੰ ਇੱਕ ਦੋ ਟ੍ਰਿਕ ਜਾਦੂ ਬਾਰੇ ਦੱਸਦਾ। ਸੱਚੀ ਜਿਹੜਾ ਮੇਰਾ ਤਜਰਬਾ ਜਿਹੜਾ ਜਾਦੂ ਦੇ ਟ੍ਰਿਕਾਂ ਬਾਰੇ ਆ। ਹਾਂਜੀ। ਕਿਉਂਕਿ ਹਰ ਸਾਨੂੰ ਨਾ ਜਾਦੂ ਦੇ ਨਾਂ ਤੇ ਬਹੁਤ ਡਰ ਲੱਗਦਾ। ਹਾਂਜੀ। ਉਹ ਜਾਦੂ ਕਰਤਾ ਜੀ, ਉਹਨੇ ਇਹ ਕਰਤਾ ਉਹ ਕਰਤਾ। ਦੁਨੀਆ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਪੈਦਾ ਨਹੀਂ ਹੋਈ ਜਿਹੜੀ ਮੰਤਰਾਂ ਨਾਲ ਜਾਦੂ ਨਾਲ ਕਿਸੇ ਦਾ ਨੁਕਸਾਨ ਕਰ ਸਕੀ। ਹਾਂਜੀ। ਤੁਸੀਂ ਤਾਂ ਬੜੇ ਤੋਂ ਸੀਨੀਅਰ ਬਹੁਤ, ਹਾਂਜੀ। ਪਰ ਲੋਕ ਡਰ ਰਹੇ ਨੇ ਵੀ ਯਾਰ ਉਹਨੇ ਮੇਰੇ ਸਾਹਮਣੇ ਨਾ ਅੰਦਰੋਂ ਮਿਸਾਲ ਕੱਢਤੇ। ਬਿਲਕੁਲ। ਮੇਰੇ ਸਾਹਮਣੇ ਉਹਨੇ ਖੋਪੇ 'ਚ ਮੂੰਹ ਤੇ ਛਿੱਟਾ ਮਾਰਿਆ, ਮੇਰੇ ਮੂੰਹ ਤੋਂ ਇੰਨਾ ਕੱਢਤਾ। ਉਹ ਸਮਝਦੇ ਨੇ ਵੀ ਤੁਹਾਡੇ 'ਚ ਕੋਈ ਨਾ ਕੋਈ ਸ਼ਕਤੀ ਹੋਊਗੀ, ਜ਼ਰੂਰ ਸ਼ਕਤੀ ਹੋਊਗੀ। ਉਹ ਇੱਕ ਅਸੀਂ ਕੀ ਕਰਦੇ ਆ ਵੀ ਇੱਕ ਜੱਟ ਵਾਲਾ ਸਾਲ ਦਾ ਮਹੀਨਾ ਨਹਾਉਂਦਾ ਨਹੀਂ, ਉਹਦੇ ਜੂਆਂ ਪਈਆਂ ਨੇ, ਉਹਦੇ ਇੰਨਾ ਵਿਸ਼ਵਾਸ ਕਰ ਲੈਂਦੇ ਆ। ਹਾਂਜੀ। ਤੇ ਉਹ ਜੋ ਸਾਡੇ ਸਾਹਮਣੇ ਕਰਕੇ ਦਿਖਾਉਂਦਾ ਤੇ ਅਸੀਂ ਕਹਿੰਦੇ ਜੀ ਧੰਨ ਬਾਬਾ ਜੀ। ਲੁੱਟ ਕਰਾਉਣੇ ਮਾਨਸਿਕ ਤੌਰ ਤੇ, ਆਰਥਿਕ ਲੁੱਟ, ਸਮਾਜਿਕ ਲੁੱਟ ਵੀ ਹੋ ਰਹੀ ਆ। ਮੈਂ ਟ੍ਰਿਕ ਤਾਂ ਦੱਸਦੇ ਵੀ ਜੇ ਬਾਬਾ ਵੀ ਕਰ ਸਕਦਾ ਤਾਂ ਅਸੀਂ ਵੀ ਕਰ ਸਕਦੇ ਹਾਂ ਉਹੀ ਟ੍ਰਿਕ। ਕੋਈ ਵੀ ਸਿੱਖ ਸਕਦਾ ਫਿਰ? ਹਾਂ, ਤੁਸੀਂ ਵੀ ਕਰ ਸਕਦੇ ਹੋ, ਪਬਲਿਕ ਵੀ ਉਹੀ ਕਰ ਸਕਦੀ ਆ। ਅੱਛਾ, ਪ੍ਰੈਕਟਿਸ ਕਰਨੀ ਪੈਂਦੀ ਆ, ਥੋੜੀ ਪ੍ਰੈਕਟਿਸ ਦੀ। ਜਿਹੜਾ ਬਾਕੀ ਉਹਨੂੰ ਸਮਝਣ ਦੀ ਲੋੜ ਆ। ਜਾਦੂ ਦੀ ਆਈਟਮ ਨਾ 5 ਪ੍ਰਕਾਰ ਦੀਆਂ ਨੇ। ਹਾਂਜੀ। ਪਹਿਲੀ ਹੁੰਦੀ ਆ ਕੈਮੀਕਲ, ਜਿਹੜੇ ਤਾਂਤਰਿਕ ਕਰਦੇ ਨੇ ਬਾਬੇ। ਨੰਬਰ 2 ਤੇ ਬੋਡੀ ਲੋਡਿੰਗ ਸਾਡੀ ਆਈਟਮ ਹੁੰਦੀ ਹੈ, ਜਿੱਥੇ ਸਾਡਾ ਬੋਡੀ 'ਚ ਲੁਕਾਇਆ ਜਾਂਦਾ ਸਮਾਨ। ਅੱਛਾ ਜੀ। ਤੀਜੇ ਤੇ ਹੈਗੀਆਂ ਸਾਡੀਆਂ ਆਈਟਮਾਂ ਮਸ਼ੀਨਰੀ ਆਈਟਮਾਂ, ਜਿਹੜੀ ਜਾਦੂਗਰ ਸਟੇਜ ਤੇ ਕਰਦਾ। ਚੌਥੀ ਹੈਗੀ ਆ ਅਲੱਗ-ਅਲੱਗ ਤਰ੍ਹਾਂ ਦੀਆਂ ਆਈਟਮਾਂ ਨੇ, ਕੋਈ ਪਾਣੀ ਕੱਪੜੇ ਦੀਆਂ। ਹੁਣ ਮੈਂ ਤੁਹਾਨੂੰ ਸੁਣਿਆ ਇੱਕ ਵੀ ਇੰਡੀਆ ਦੇ ਵਿੱਚ ਨਾ ਬੰਗਲੌਰ ਦੇ ਵਿੱਚ ਇੱਕ ਸਾਈਂ ਬਾਬਾ ਸੀ। ਸਾਈਂ ਬਾਬਾ ਤਾਂ ਬਹੁਤ ਮਸ਼ਹੂਰ ਸੀ। ਹਾਂ, ਉਹ ਤਾਂ ਬਹੁਤ, ਉਹਦੇ ਤਾਂ ਸ਼ਰਧਾਲੂ ਨੇ ਸਚਿਨ ਤੰਦੂਲਕਰ ਵਰਗੇ ਪੜ੍ਹੇ ਲਿਖੇ ਬੰਦੇ। ਉਹਦੇ ਏਡੇ ਏਡੇ ਬਾਲ ਦੇ ਸੀ ਤੇ ਲੇਕਿਨ ਉਹ ਨਾ ਕਈ ਅਰਬਾਂ ਖਰਬਾਂ ਰੁਪਇਆ, ਇੱਕ ਛੋਟਾ ਜਿਹਾ ਜਾਦੂਗਰ ਆ ਉਹ। ਹਾਂਜੀ। ਕੋਈ ਬਾਬਾ ਨਹੀਂ, ਲੋਕਾਂ ਨੇ ਬਾਬਾ ਬਣਾ ਲਿਆ। ਉਹ ਫਿਰ ਉਹ ਵੀ ਠੱਗੀ ਮਾਰਦਾ ਸੀ, ਤੁਸੀਂ ਕਹਿੰਦੇ? ਮੈਂ ਤੁਹਾਨੂੰ ਕਰਕੇ ਦਵਾਂ ਵੀ ਉਹ ਦੇਖੋ ਐ ਖਾਲੀ ਹੱਥ ਕਰਦਾ ਸੀ। ਤੇ ਇੱਕ ਤੋਂ ਮੈਂ ਆਈਟਮਾਂ ਇੰਡੀਆ ਰਹੀਆਂ, ਮੈਂ ਉਹ ਹਵਾ ਚੋਂ ਭਭੂਤੀ ਫੜ ਕੇ ਮੱਥਾ ਟੇਕਦਾ ਸੀ। ਤੇ ਇੱਕ ਉਹ ਹਵਾ ਚੋਂ ਸੋਨੇ ਦੀ ਚੈਨੀ ਮੰਤਰੀਆਂ ਨੂੰ, ਆਮ ਨੂੰ ਨਹੀਂ, ਆਮ ਨੂੰ ਨਹੀਂ ਦਿੰਦਾ, ਰਿਚ ਬੰਦਿਆਂ ਨੂੰ, ਅਮੀਰ ਤੇ ਫੇਮਸ, ਜਦੋਂ ਪੈਸੇ ਲੈਣੇ ਜੀ। ਉਹ ਮੈਂ ਤੁਹਾਨੂੰ ਆ ਕਰਕੇ ਦਿਖਾਉਂਗਾ ਉਹਨੂੰ ਖਾਲੀ ਹੱਥਾਂ ਜੀ। ਮੈਂ ਤਿਆਰੀ ਕਰਵਾਉਣਾ ਤੇ ਦੇਖੋ ਤੁਸੀਂ ਉਹਨੂੰ ਦੱਸ ਦਿਓ ਲੋਕਾਂ ਨੂੰ। ਆਪਾਂ ਐ ਨਾ ਕਹਿੰਦੇ ਵੀ ਇਹ ਵੀ ਠੱਗੀ ਮਾਰ ਗਏ। ਅੱਛਾ ਅੱਛਾ। ਅੱਛਾ, ਤੁਸੀਂ ਦੱਸਣਾ ਚਾਹੁੰਦੇ ਹੋ ਵੀ ਇਹ ਹੱਥਾਂ ਦਾ ਟ੍ਰਿਕ ਹੀ ਹੁੰਦਾ? ਹਾਂ। ਅੱਛਾ ਜੀ। ਤੇ ਉਹ ਟ੍ਰਿਕ ਕਰਕੇ ਦਿਖਾਉਣਾ ਤੁਹਾਨੂੰ, ਉਹ ਬਾਬਾ ਕਿਵੇਂ ਕਰਦਾ ਸੀ। ਹਾਂਜੀ। ਤੇ ਇਹ ਵੀ ਉੱਪਰ ਜੀ ਫਿਰ ਤੁਹਾਨੂੰ ਸਪੋਲ ਕਰ ਦੇਣਗੇ। ਤੁਸੀਂ ਦਿਲ 'ਚ ਨਾ ਰੱਖਿਓ ਵੀ ਉਹ ਤੁਹਾਨੂੰ ਵੀ ਮੂਰਖ ਬਣਾ ਕੇ ਜੇ ਆਇਆ ਸੀ ਇੰਡੀਆ ਤੋਂ, ਉਹਨੇ ਕਰਕੇ ਦੱਸਿਆ ਨਹੀਂ। ਸਾਈਂ ਬਾਬੇ ਦਾ ਸਾਨੂੰ ਜ਼ਰੂਰ ਦੱਸੋ ਵੀ ਉਹ ਕਿਵੇਂ ਕਰਦਾ ਸੀ। ਇਹ ਕਾਪੀਆਂ ਤੁਹਾਨੂੰ ਬਾਹਾਂ ਦੇ ਵਿੱਚ ਲੱਗਦਾ ਨਾ ਹੋਵੇ ਕਿਤੇ ਵੀ ਹੈਗਾ ਕਿਤੋਂ, ਤਾਂ ਮੈਂ ਬਿਲਕੁਲ ਉਵੇਂ ਬਾਬੇ ਨੂੰ ਕਰਦਾ। ਅੱਛਾ ਜੀ। ਹਾਂਜੀ, ਆ ਰਿਹਾ ਅਮਰੀਕ ਮੇਰਾ ਜਿਗਰ ਦਾ ਚੇਲਾ। ਆਪਾਂ ਇਹਨਾਂ ਨੂੰ ਗ੍ਰਹਿ ਦੇ ਕੇ ਤੋਰ ਰਹੇ ਹਾਂ। ਲਓ ਜੀ। ਹਾਂ ਜੀ। ਉਸ ਤੋਂ ਬਾਅਦ ਵੈਰੀ ਗੁੱਡ। ਇਹ ਮੇਰੇ ਕੋਲ ਮੋਮੈਂਟੋ ਜੀ, ਮੈਂ ਲਓ ਇਹ ਮੋਮੈਂਟੋ, ਇਹ ਫੜੋ। ਹਾਂਜੀ ਬਾਬਾ ਜੀ। ਉਸ ਤੋਂ ਬਾਅਦ ਮੈਂ ਹੀ ਕਰਦਾ ਮੂੰਹ 'ਚ, ਚਾਹੇ ਮੈਂ ਚਮਕੀਲੇ ਦਾ ਗਾਣਾ ਗਾ ਲਾਂ, ਚਾਹੇ ਮੈਂ ਕੁਛ ਕਰ ਲਾਂ। ਅੱਛਾ ਜੀ, ਇਹ ਕੋਈ ਫਰਕ ਨਹੀਂ ਪੈਂਦਾ, ਮੰਤਰਾਂ ਨਾਲ ਕੋਈ ਸੰਬੰਧ ਨਹੀਂ ਸਾਡਾ। ਚਲੋ ਠੀਕ ਹੈ। ਸੋਨੇ ਦੀ ਚੈਨੀ ਮੇਰੇ ਕੋਲ ਪੈਦਾ ਹੋ ਗਈ। ਅੱਛਾ, ਬਾਬਾ ਜੀ ਐਂ ਕੱਢਦੇ ਸੀ ਸਾਈਂ ਬਾਬਾ ਜੀ? ਬਿਲਕੁਲ ਜੀ, ਬਿਲਕੁਲ ਐਂ ਕਰਦੇ ਜੀ। ਦੱਸੋ। ਤੇ ਉਸ ਤੋਂ ਬਾਅਦ ਉਹ ਸੋਨੇ ਦੀ ਚੈਨੀ। ਹਾਂਜੀ। ਅਸੀਂ ਆਹ ਬੰਦੇ ਨੂੰ ਗਰੀਬ ਦਾ ਬਣ ਨਹੀਂ ਦਾ ਡਰੇ ਚ, ਗਰੀਬ ਨੂੰ ਤਾਂ ਸਵਾਦ ਦਿੰਦਾ ਸੀ। ਹਾਂ, ਇੱਕ ਸਵਾਦ ਹੁੰਦਾ ਸੀ ਉਹ। ਫਿਰ ਮੈਂ ਤੁਹਾਨੂੰ ਫੇਕ ਇਹ ਚੈਨੀ ਐਵੇਂ ਪੈਦਾ ਹੋਈ ਆ ਜੀ। ਹਾਂਜੀ। ਹੁਣ ਤੁਸੀਂ ਦੇਖੋ ਇਹਨੂੰ ਬਣਾਉਣ ਲਈ ਕਿੰਨੇ ਮਹੀਨੇ ਲੱਗਦੇ ਆ, ਕਿੰਨੇ ਛੇਤੀ ਮੈਂ ਹਵਾ ਜੀ ਨੂੰ ਪੈਦਾ ਕਰ ਲਈ। ਅੱਛਾ। ਲੇਕਿਨ ਹੋਈ ਕਿਵੇਂ ਆ ਇਹ ਤੁਸੀਂ ਮਰੀਜ਼ ਦੱਸ ਦੋਗੇ? ਹੋਈ ਜਾਦੂਗਰਾਂ ਦਾ ਟ੍ਰਿਕ ਹੈ। ਮੈਂ ਤਾਂ ਕਰਤੀ ਪੈਦਾ ਕਰਕੇ ਜਾਦੂਗਰ। ਹੁਣ ਇਹ ਲੋਕਾਂ ਨੂੰ ਮਨਾਂ 'ਚ ਇਹ ਨਾ ਰਹਿ ਜੇ ਵੀ ਉਹ ਕਰਕੇ ਚਲੇ ਗਿਆ ਪੰਜਾਬ। ਅੱਛਾ, ਤੁਸੀਂ ਹੁਣ ਇਹ ਵੀ ਸਮਝਾ ਦਿਓ ਨਾ ਬਈ ਇਹ ਉਹ ਟ੍ਰਿਕ ਕਿਵੇਂ ਵਰਤਿਆ ਉਹਨੇ। ਮੈਂ ਹੀ ਦੱਸ ਦਿਆਂ? ਹਾਂਜੀ, ਤੁਸੀਂ ਇਹ ਦੱਸ ਦਿਓ। ਇਹ ਮੇਰੀ ਡਿਊਟੀ ਲਾਤੀ। ਹਾਂਜੀ। ਅਸਲ ਮੈਂ ਖਾਲੀ ਹੱਥ ਸੀ। ਇਹ ਕਹਾਣੀ ਇਹ ਹੋਈ ਆ, ਫੜਿਆ ਬਾਬਾ ਕਿਵੇਂ ਗਿਆ। ਉਹਦਾ ਸਿਗਰਟ ਨੇ ਖੱਬੇ ਹੱਥ ਨਾਲ ਕੰਮ ਕਰਨਾ ਹੁੰਦਾ। ਖੱਬੇ ਹੱਥ ਦੇ ਵਿੱਚ ਇਹ ਜਿਹੜੀ ਮੈਨੂੰ ਮੋਮੈਂਟੋ ਫੜਾਉਣਾ, ਇਹ ਇੱਥੇ ਸੀ। ਮੈਂ ਖਾਲੀ ਹੱਥਾਂ ਉਹ ਮੋਮੈਂਟੋ ਦੇਣ ਦੇ ਬਹਾਨੇ ਇੱਥੇ ਲਿਆ ਸੀ ਖੱਬੇ ਹੱਥ ਨਾਲ। ਉਹਦਾ ਖੱਬਾ ਹੱਥ ਸੀ, ਮੇਰਾ ਸੱਜਾ। ਸਾਡੇ ਦੋਨਾਂ ਦੇ ਹੱਥ ਖੱਬਾ ਤੇ ਸੱਜਾ ਮਿਲ ਗਏ। ਇਹ ਇੱਥੇ ਮਿਲ ਗਏ ਦੋਨਾਂ ਦੇ ਹੱਥ। ਮੈਂ ਐਂ ਚੱਕ ਲਿਆ, ਇਹ ਖਾਲੀ ਮੋਮੈਂਟੋ ਰੱਖ ਲਿਆ, ਇਹ ਮੇਰੇ ਕੋਲੇ ਆ ਗਈ। ਤੇ ਇਸ ਤਰ੍ਹਾਂ ਕਰਕੇ ਜਦੋਂ ਮੈਨੂੰ ਇਹ ਫੜਾਈ ਨਾਲ, ਮੈਂ ਇਹ ਕਰ ਲੱਗ ਗਿਆ। ਕਿੱਥੇ ਬਾਬੇ ਦੀ ਕਰਤੂਤ ਫੜੀ ਕਿਵੇਂ ਗਈ ਤੁਹਾਨੂੰ ਮੈਂ ਦੱਸਦਾ ਜੀ। ਤੁਹਾਡੇ ਵਾਂਗੂ ਕੈਮਰਾ ਚਲਾਉਂਦਾ ਸੀ ਬੰਦਾ, ਓਰੀਜਨਲ ਹੀ। ਇਹ ਐਵੇਂ ਹੋਈ ਆ ਕਹਾਣੀ, ਕੋਈ ਇਹਦੇ ਵਿੱਚ ਅਸੀਂ ਕਹਾਣੀ ਬਣਾ ਲਈ ਫਿਲਮਾਂ ਵਾਂਗੂ। ਇਸ ਤਰ੍ਹਾਂ ਹੀ ਉਹ ਕੈਮਰੇ ਲੱਗੇ ਤੁਹਾਡੇ ਤੇ ਸਾਡਾ ਹਮੇਸ਼ਾ ਹੀ ਸੱਜਾ ਹੱਥ ਕੰਮ ਕਰਦਾ, ਖੱਬੇ ਤੋਂ ਘੱਟ ਰਹਿੰਦੇ ਕੰਮ। ਉਹ ਜਿਹੜਾ ਚੇਲਾ ਸੀ ਨਾ, ਇਹ ਹੱਥ ਫੜ ਲਿਆ, ਇੱਥੋਂ ਫੜ ਲਿਆ ਉਹ। ਬਿਲਕੁਲ। ਅੱਛਾ। ਉਹ ਬਾਬੇ ਦੇ ਆਦਤ ਮੁਤਾਬਕ ਉਹ ਸਾਈਂ ਬਾਬਾ ਇੱਥੇ ਐ ਕਰੀ ਗਿਆ। ਹਾਂ।
ਉਹ ਕਹਿੰਦਾ ਹੈ ਨਹੀਂ ਇੱਧਰਲੇ ਪਾਸੇ ਆ, ਜਦੋਂ ਉਹਨੂੰ ਇੱਧਰੋਂ ਐ ਫੜਨੀ ਪੈ ਗਈ ਹਾਂਜੀ ਤਾਂ ਕੈਮਰੇ 'ਚ ਜਿਹੜਾ ਮੂਹਰੇ ਕੈਮਰਾ ਸੀ ਉਹਦੇ ਵਿੱਚ ਉਹਦਾ ਜਿਹੜੀ ਉਹ ਫੜੀ ਗਈ। ਅੱਛਾ ਜੀ। ਉਹ ਫਿਰ ਜਦੋਂ ਜੀ ਉੱਪਰ ਆ ਕੇ ਚੰਗੇ ਵਧੀਆ ਲੋਕਾਂ ਕੋਲੇ ਆ ਗਈ ਗੱਲ, ਉਹਨਾਂ ਨੂੰ ਭੇਜਿਆ ਵੀਡੀਓ ਕਲਿੱਪ, ਤਾਂ ਉਹ ਕਹਿੰਦਾ ਜੀ ਮੈਂ 50 ਕਰੋੜ ਰੁਪਇਆ ਦਿੰਨਾ, ਇਹ ਤੁਸੀਂ ਵਾਪਸ ਕਰ ਦਿਓ। ਤੇ ਸਾਈਂ ਬਾਬਾ ਤਾਂ ਫਿਰ ਠੱਗ ਸੀ ਹੈ ਜੀ, ਉਹ ਤਾਂ ਫਿਰ ਠੱਗ ਹੀ ਸੀ ਸਾਈਂ ਬਾਬਾ ਦਾ। ਠੱਗ ਤਾਂ ਹੀ 50 ਕਰੋੜ ਦਿੰਦੇ, 50 ਕਰੋੜ ਬੱਲਾ ਬੱਲਾ ਤਰਸ਼ੀਲਾ ਨੇ ਇਸ ਕਰਕੇ ਰੱਦ ਕਰਤਾ ਵੀ ਇਹ ਪੈਸਾ ਤੇਰਾ ਨਹੀਂ, ਹਾਂਜੀ ਇਹ ਲੋਕਾਂ ਦਾ ਲੁੱਟਿਆ। ਇਹ ਮੈਂ ਐ ਵੀ ਸੁਣਿਆ ਵੀ ਇੱਕ ਭਾਰਤ ਦਾ ਜਿਹੜਾ ਮਹਾਨ ਜਾਦੂਗਰ ਸੀ ਪੀਸੀ ਸਰਕਾਰ, ਹਾਂਜੀ, ਉਹਨੇ ਵੀ ਉਹਦਾ ਟ੍ਰਿਕ ਕਰਕੇ ਦਿਖਾਇਆ ਸੀ, ਉਹਨੇ ਵੀ ਫੜਿਆ ਸੀ ਉਹਦੇ ਹਾਂਜੀ ਹਾਂਜੀ। ਤੇ ਬਹੁਤ ਟ੍ਰਿਕ ਨੇ ਇਵੇਂ। ਉਹ ਕੀ ਕਰਦਾ ਬਾਬਾ, ਮੈਂ ਅੱਜ ਨੂੰ ਦੱਸ ਦਿੰਦਾ ਵੀ ਇੰਡੀਆ ਤੋਂ ਮੈਂ ਕਿਤੇ ਫੇਰ ਆਇਆ, ਇਹ ਗੁੱਠਾ ਸਾਡੇ ਇੱਕ ਥੰਮ ਚੜਿਆ ਹੁੰਦਾ ਜੀ ਉੱਤੇ, ਇਦਾਂ ਦਾ ਹੀ ਰੰਗਾ, ਥੋੜਾ ਜਿਹਾ ਉੱਪਰ ਓਵਰਸਾਈਜ਼ ਹੁੰਦਾ ਤੇ ਇੰਨਾ ਕੋ ਖਾਦੀ ਹੁੰਦਾ ਇਹ ਜਗ੍ਹਾ ਤੇ ਸਾਨੂੰ ਐ ਨਹੀਂ ਦਿਖਾਉਂਦੇ ਹਮੇਸ਼ਾ ਅਸੀਂ ਜਾਦੂਗਰ, ਇਹ ਐ ਦਿਖਾਉਣੇ ਆ ਹਾਂਜੀ, ਇਹਦੇ ਵਿੱਚ ਸਵਾਹ ਭਰੀ ਹੁੰਦੀ ਆ। ਇਹ ਮੈਨੂੰ ਦੱਸੋ ਵੀ ਭਾਰਤ ਦੇ ਵਿੱਚ ਹੀ ਇਹੋ ਜਿਹੇ ਠੱਗ ਸੰਤ ਸਾਧ ਉੱਥੇ ਹੀ ਕਾਹਦੇ ਜੰਮਦੇ ਨੇ? ਇੱਥੇ ਸਾਡੇ ਆਸਟ੍ਰੇਲੀਆ 'ਚ ਕੋਈ ਸੰਤ ਨਹੀਂ ਹੈਗਾ। ਗਰੇਵਾਲ ਸਾਹਿਬ, ਆ ਜਿਹੜਾ ਸਾਈਂ ਬਾਬੇ ਦਾ ਟ੍ਰਿਕ ਸੀ, ਇਹ ਤਾਂ ਤੁਸੀਂ ਬਹੁਤ ਵਧੀਆ ਇਹਨੂੰ ਐਕਸਪੋਜ਼ ਕੀਤਾ, ਸਾਨੂੰ ਦੱਸਿਆ ਬਈ ਉਹ ਇੱਕ ਕਿਵੇਂ ਠੱਗੀ ਮਾਰਦਾ ਸੀ, ਇੱਕ ਜਾਦੂਗਰ ਸੀ ਪਰ ਆਪਣੇ ਆਪ ਨੂੰ ਇੱਕ ਮਹਾਨ ਤਾਕਤਵਰ ਸਾਧ ਕਹਾਉਂਦਾ ਸੀ। ਉਹ ਤੁਸੀਂ ਬਹੁਤ ਵਧੀਆ ਕੀਤਾ। ਪਰ ਤੁਸੀਂ ਤਾਂ ਹਜ਼ਾਰਾਂ ਹੀ ਹੋਰ ਟ੍ਰਿਕ ਜਾਣਦੇ ਹੋ, ਤੁਸੀਂ ਇੱਕ ਦੋ ਸਾਨੂੰ ਸਾਡੇ ਸਰੋਤਿਆਂ ਨੂੰ ਇੱਕ ਦੋ ਹੋਰ ਟ੍ਰਿਕ ਕਰਕੇ ਦਿਖਾਓ ਤਾਂ ਕਿ ਸਾਨੂੰ ਹੋਰ ਥੋੜਾ ਜਿਹਾ ਇਹਦੇ ਤੁਹਾਡੇ ਤੇ ਵਿਸ਼ਵਾਸ ਆ ਸਕੇ ਬਈ ਇਹ ਜਿਹੜਾ ਜਾਦੂ ਹੈ ਇਹ ਹੱਥਾਂ ਦੀ ਸਫਾਈ ਹੈ। ਮੈਂ ਤੇ ਗੁਰੂ ਦਾ ਵੈਸੇ ਲੱਖਾਂ ਆਈਟਮਾਂ ਨੇ, ਮੈਂ ਤਿਆਰੀ ਤਾਂ ਨਹੀਂ ਕਰਕੇ ਆਇਆ, ਤੁਸੀਂ ਹੁਣ ਕਹਿ ਰਹੇ ਹੋ ਤੇ ਮੈਂ ਇੱਕ ਦੋ ਹਾਂਜੀ ਕਰੋ ਜਰੂਰ, ਨਾਲੇ ਮਨੋਰੰਜਨ ਹੋ ਜਾਂਦਾ ਨਾ ਥੋੜਾ ਜਿਹਾ ਹਸਾ ਦਿੰਦੇ ਆ। ਬਿਲਕੁਲ ਹਾਂਜੀ। ਇਹ ਦੇਖੋ ਜੀ ਕਿਟ ਮੈਂ ਇਹ ਬਹੁਤ ਕਰਦੇ ਨੇ ਅੱਜ ਕੱਲ੍ਹ ਰੱਸੀ ਦੀ ਤਾਂ ਆਹ ਰੱਸੀ ਨੂੰ ਵੱਢ ਦਿੰਦੇ ਨੇ, ਉਹ ਕਿਵੇਂ ਵੱਢ ਦਿੰਦੇ ਨੇ? ਆਹ ਦੇਖੋ ਮੈਂ ਨਾ ਉਹੀ ਕਰ ਲੱਗਿਆ। ਅੱਛਾ ਜੀ, ਇਹ ਜੋੜ ਵੀ ਦਿੰਦੇ ਨੇ? ਹਾਂ, ਆਪਾਂ ਖਿੱਚ ਕੇ ਦੇਖੋ ਵੀ ਰੱਸੀ ਟੁੱਟਾ ਤਾਂ ਨਹੀਂ ਕੋਈ ਜੋੜਿਆ, ਖਿੱਚ ਕੇ ਦੇਖ ਲਓ ਤੁਸੀਂ ਆਪ ਚੈੱਕ ਕਰੋ ਸਾਰੇ ਪਾਸੇ। ਟੁੱਟਾ ਤਾਂ ਕਿਤੇ ਹੈ ਨਹੀਂ, ਆ ਤਾਂ ਟੁੱਟਦੀ ਵੀ ਨੇ ਤਾਂ ਦੂਈ ਕਾਰਪੈਂਟਰਾਂ ਦੀ ਰੱਸੀ ਹੈ, ਬਹੁਤ ਮਜ਼ਬੂਤ। ਲੋ ਜੀ, ਮੇਰੇ ਹੁਣ ਜਿਹੜੇ ਕੱਪੜੇ ਪਾਏ ਨੇ ਸਾਦੇ ਨੇ, ਜਿਵੇਂ ਤਾਂਤਰਿਕ ਵਾਲੇ ਕੱਪੜੇ ਪਾਣਾ ਲੋਕਾਂ ਨੇ ਮੈਨੂੰ ਮੱਥਾ ਟੇਕਣ ਲੱਗ ਜਾਂਦਾ। ਅੱਛਾ ਜੀ, ਵਾਹ ਵਾਹ। ਹਾਂ ਲੋਕਾਂ ਨੇ। ਹਾਂਜੀ, ਇਹ ਹੁਣ ਮੈਂ ਇੱਥੋਂ ਆਹ ਦੇਖੋ, ਇਹਨੂੰ ਵਿਚਾਲਿਓਂ ਵਢਾਉਣੀ ਆ। ਵਿਚਾਲਿਓਂ ਵੱਢਣੀ? ਹਾਂ, ਇੱਥੋਂ ਵੱਢਣੀ ਆ ਤੁਸੀਂ। ਹਾਂਜੀ, ਇਹ ਆ ਮੈਂ ਤੇ ਮੰਤਰ ਲਾਤਾ। ਹਾਂਜੀ, ਅੱਛਾ ਜੀ। ਹਾਂ, ਉੱਤੇ ਵੱਢਣ, ਇੱਥੋਂ ਤੁਸੀਂ ਵੱਢ ਦੇਣੀ ਆ ਇਹ। ਅੱਛਾ ਜੀ। ਇਹ ਬਿਲਕੁਲ ਸਾਹਮਣੇ, ਆਪਾਂ ਕੋਈ ਪਰਦਾ ਨਹੀਂ ਕਰਨਾ, ਇਹਦੇ ਸਾਹਮਣੇ ਇਹ ਰੱਸੀ ਤੁਸੀਂ ਇੱਥੋਂ ਵੱਢ ਦੋ ਸਾਹਮਣੇ ਦੇ ਵਿਚਾਲੇ। ਲਓ ਮੈਂ ਆ ਵਿਚਾਲਿਓਂ ਵੱਢਤੀ ਜੀ। ਹਾਂਜੀ, ਵੱਢ ਦੋ। ਲਓ ਆ ਵੱਢੀ ਗਈ ਜੀ, ਬਿਲਕੁਲ ਵੱਢੀ ਗਈ। ਹਾਂਜੀ, ਆਹ ਦੇਖੋ ਦੋ ਟੋਟੇ ਹੋ ਗਏ, ਦੋ ਆ ਹੋ ਗਏ ਇੱਥੇ। ਹਾਂਜੀ ਹਾਂਜੀ। ਮੈਂ ਹੁਣ ਕੀ ਕਰਦਾ, ਇਹਨੂੰ ਟੋਟੇ ਨੂੰ ਆ ਜਿਹੜੇ ਗੱਠਾ ਬੰਨਦੇ ਆ, ਗੱਠ ਬੰਨਦੀ ਇਹ ਬੰਨਤਾ ਜੀ। ਇਹ ਤੁਸੀਂ ਗੱਠ ਨਾਲ ਜੋੜਤੀ? ਹਾਂਜੀ, ਆ ਟਾਈਟ ਕਰਤੀ ਰੱਸੀ ਪੂਰੀ। ਠੀਕ ਹੈ ਜੀ। ਤੁਹਾਡੇ ਸਾਹਮਣੇ ਹੁਣ ਦੋ ਟੋਟੇ ਕਰਕੇ ਰੱਖੇ। ਹਾਂਜੀ, ਦੋ ਟੋਟੇ ਹੋ ਗਏ। ਹੁਣ ਮੈਂ ਮੰਤਰ ਪੜਾ ਜਾਂ ਮੈਂ ਕਰਨਾ ਕੁਛ ਡਰਾਮਾ ਕਰਨਾ, ਇੱਕ ਉਹ ਬਾਬੇ ਵਾਲਾ ਉਵੇਂ ਕਰਕੇ। ਹੁਣ ਇਹ ਪਈ ਆ ਰੱਸੀ ਇਕੱਠੀ ਬੰਨੀ। ਅੱਛਾ ਜੀ, ਆ ਜਿਹੜੀ ਤੁਸੀਂ ਆ ਗੱਠ ਦਿੱਤੀ ਹੈ ਵਿਚਾਲੇ ਤੁਸੀਂ ਜਿਹੜੀ ਵੱਡੀ ਜੋ ਟੋਟਾ। ਅੱਛਾ ਜੀ, ਇੱਕ ਇਹ ਟੋਟਾ ਹੋ ਗਿਆ। ਹਾਂਜੀ ਹਾਂਜੀ, ਠੀਕ ਹੈ ਜੀ। ਹੁਣ ਮੈਂ ਇਹਨੂੰ ਹੱਥ ਤੇ ਲਪੇਟਦਾ ਜਾਣਾ, ਹੱਥ ਦੇਖੋ ਖਾਲੀ ਦੇ। ਹਾਂਜੀ, ਇਸ ਤਰ੍ਹਾਂ 1 2 3 ਆਪਾਂ ਐ ਕਰਨੇ। ਉਹ ਬਾਬੇ ਕਹਿੰਦੇ ਨੇ ਹੋਰ ਜੈ ਫਲਾਣੇ ਦੀ, ਜੈ ਸਰੇ ਦੀ ਫਲਾਣੇ ਧਮਕੀ ਕਰਕੇ ਤੇ ਇਹਨੂੰ ਐ ਕਰਕੇ ਇਹਨੂੰ ਐਟਮ ਕਰਦੇ। ਤੁਸੀਂ ਹੁਣ ਦੇਖੋ ਇਹ ਮੇਰਾ ਹੱਥ ਖੋਲੋ। ਹਾਂਜੀ, ਇਹ ਤੇ ਖੋਲੋ, ਦੇਖੋ ਵੀ ਐਟਮ ਜਿਹੜੀ ਵੱਡੀ ਸੀ ਤੁਸੀਂ ਗੱਠੇ ਦੇ ਵਿੱਚ ਹੈ। ਬੱਲਾ, ਉਹ ਗੱਠ ਕਿੱਥੇ ਗਈ ਬਈ? ਹੈ ਹਾਂ, ਉਹ ਵੀ ਜੁੜ ਗਈ ਫੇਰ ਅਸੀਂ। ਆ ਕਿੰਨੀ ਹੇਰਾ ਫੇਰੀ ਹੁੰਦੀ ਹੈ ਇਹ। ਹੇਰਾ ਫੇਰੀ ਸਰਿਆ ਮੇਰਾ ਫੇਰੀ ਦੀ ਹੇਰਾ ਫੇਰੀ। ਹਾਂਜੀ, ਤੇ ਮੇਰੇ ਸਾਹਮਣੇ ਮੇਰੇ ਤੋਂ ਫੜਨੀ ਹੋਈ। ਨਾਲ ਦੇਖ ਲਓ, ਨਾਲ ਬੈਠ ਨਾਲੇ ਤੁਸੀਂ ਤਰਸੀ ਲਓ। ਲੈ ਦੇਖ ਲਓ, ਦੇਖ ਲਓ। ਕਿਉਂ? ਹਰ ਕੰਮ ਦੀ ਆਪਦੀ ਮਹਾਰਤ ਹੁੰਦੀ ਹੈ। ਹੁਣ ਜੇ ਮੈਨੂੰ ਜਾਦੂਗਰੀ ਦੀ ਮਹਾਰਤ ਨਹੀਂ ਤਾਂ ਮੈਨੂੰ ਉਹਦਾ ਅਭਿਆਸ ਕਰਨਾ ਪੈਣਾ। ਤਾਂ ਮੈਂ ਇਹ ਦੱਸ ਵੀ ਦਿੰਦਾ, ਜਨਤਾ ਭੁਲੇਖਾ ਨਾ ਰਹਿ ਜੇ। ਸਾਡੇ ਦਰਸ਼ਕ ਵਿਚਾਰੇ, ਉਹ ਆਇਆ ਸੀ ਜੀ ਸਾਨੂੰ ਵੀ ਇਹ ਇੱਥੋਂ ਵਧਾਉਣ ਦਾ ਮੇਰਾ ਆਹ ਰੱਖਣ ਦਾ ਤਜਰਬਾ ਹੋਰ ਸੀ। ਅੱਛਾ ਜੀ। ਜੇ ਉਹਨੂੰ ਕਹੇ ਇੱਥੋਂ ਵੱਢਦੇ ਫੇਰ ਨਹੀਂ ਟੁੱਟਦੀ। ਅੱਛਾ, ਫੇਰ ਨਹੀਂ ਟੁੱਟਣੀ। ਹਾਂ, ਆਹੀ ਟ੍ਰਿਕ ਹੈ ਇਹਦੀ ਮੌਂਟੀ ਜਿਹੜੇ ਹੇਰਾ ਫੇਰੀ ਆਹ ਰੱਖਣ ਦਾ ਉੱਤੇ ਆ। ਹਾਂਜੀ, ਵੀ ਮੈਂ ਇਹ ਮੰਤਰ ਲਾਤਾ ਇਹਦੇ। ਹਾਂਜੀ, ਜਦੋਂ ਹੁਣ ਮੈਂ ਆਹ ਤਾਂ ਐਵੇਂ ਰਹਿਣੀ ਆ। ਹਾਂਜੀ, ਆਹ ਇਹਦਾ ਮੇਰਾ ਗੋਠੇ ਥੱਲੇ। ਹਾਂਜੀ, ਇਹ ਇੱਕ ਮੈਂ ਫਿਰ ਦੁਬਾਰਾ ਹਿੱਲ ਗਈ ਬਿੱਤੋਂ ਐਂ ਰੱਖ ਕੇ। ਹਾਂਜੀ, ਇੱਥੋਂ ਫੜੀ। ਹਾਂਜੀ, ਇਹ ਆਹ ਚੀਜ਼ ਆਹ ਤਾਂ 9 ਦਾ ਇਹ ਉਂਗਲ ਨਾਲ, ਵੱਡੀ ਉਂਗਲ ਨਾਲ ਇਹਨੂੰ ਮੈਂ ਅੱਛਾ ਇੱਥੇ ਲੈ ਗਿਆ ਤੇ ਬਰਾਬਰ। ਅੱਛਾ, ਆਹ ਚੱਕ ਕੇ ਮੈਂ ਉਰੇ ਲਾਤੀ। ਅੱਛਾ ਜੀ।
ਇੰਨਾ ਹੀ ਫਰਕ ਆ। ਆ ਤੁਸੀਂ ਇੱਕ ਖੂੰਜਾ ਵਧਾਤਾ, ਇੱਕ ਪਾਸਾ ਆ ਵਧਾਤੀ, ਆ ਵਧਾਤਾ। ਆ ਤਾਂ ਦੋ ਟੋਟੇ ਐਂ ਲੱਗਦੇ ਦੇਖੋ। ਹਾਂਜੀ, ਦੋ ਟੋਟੇ ਦੇਖਣ ਨੂੰ ਲੱਗਦੇ ਨੇ। ਇਹ ਜਿਹੜੀ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਬੰਦ ਮੁੱਠੀ ਲੱਖ ਦੀ ਖੁਦ ਕੀ ਕੱਖ ਦੀ। ਹਾਂਜੀ ਹੈਨਾ, ਹਾਂਜੀ। ਇਹ ਮੇਰੀ ਉਂਗਲੀ ਦੇ ਥੱਲੇ ਲੱਖਾਂ ਭੇਦ ਨੇ। ਅੱਛਾ, ਆ ਦੱਬੇ ਹੋਏ ਮੇਰੇ। ਬਸ ਆ ਹੱਥਾਂ ਦਾ ਹੀ ਟ੍ਰਿਕ ਹੈ। ਹਾਂ, ਇਹਦੇ ਮੇਰੇ ਦੱਬਿਆ ਆ ਇਹਦੀ ਵੱਡੀ ਤੁਸੀਂ ਆ ਪਿਆ ਆ ਟੋਟਾ। ਪਿਆ ਟੋਟਾ, ਉਹ ਵੱਢਿਆ ਹੋਇਆ ਉਹ ਚੀਜ਼ ਆ ਜਿਹਨੂੰ ਕੱਢ ਵੀ ਦੋ ਦੇਖਿਆ। ਹਾਂ, ਇਹਨੂੰ ਮੈਂ ਕੀ ਕੀਤਾ, ਜਦੋਂ ਮੈਂ ਇਹ ਬੱਠ ਬੰਨੀ ਆ ਨਾ, ਹਾਂਜੀ, ਇਹਨੂੰ ਐ ਬੱਠ ਬੰਨ ਵੀ ਦਿੱਤੀ, ਕੋਈ ਪਰਦੇ ਵਾਲੀ ਗੱਲ ਨਹੀਂ ਕਰੀ। ਹਾਂਜੀ ਹਾਂਜੀ, ਇਹ ਬੰਨਤੀ, ਗੱਠ ਬੰਨਤੀ। ਇਹ ਗੱਠ ਨੂੰ ਆਈ ਖਸਕਾ ਲੈਣਾ। ਬੇਨਤੀ ਕਰਦਾ ਮੈਂ ਜ਼ਰੂਰੀ ਗੱਲ ਕਹਿਣਾ, ਆ ਜਿਹੜੀ ਮੈਂ ਆਈਟਮ ਦਿਖਾ ਰਿਹਾ ਤੁਹਾਨੂੰ, ਤੁਸੀਂ ਨਾ ਬਾਬੇ ਬਣ ਜਾਓ। ਹਾਂਜੀ, ਜਿਹੜੇ ਦੇਖ ਰਹੇ ਨਾ, ਹਾਂਜੀ, ਕਿ ਇਹ ਨਾ ਮੈਂ ਅਭਿਆਸ ਕਰਨਾ ਪੈਂਦਾ। ਅਭਿਆਸ ਤਾਂ ਕਰ ਲਓ, ਤੁਸੀਂ ਨਾ ਤੰਤਰ ਬਣ ਕੇ ਲੋਕਾਂ ਲੁੱਟਣ ਲੱਗ ਜਾਓ। ਹਾਂ, ਇਹ ਲੁੱਟਣ ਲਈ ਨਹੀਂ, ਇਹ ਤਾਂ ਮਨੋਰੰਜਨ ਲਈ ਹੈ, ਇੱਕ ਮਨੋਰੰਜਨ ਲਈ ਹੈ। ਮੈਂ ਹੱਥ ਜੋ ਐ ਕਰਦਾ ਰਿਹਾ, ਹਾਂਜੀ, ਇਹ ਐ ਬੰਨਦਾ ਰਿਹਾ ਹੱਥ ਤੇ। ਹਾਂਜੀ, ਬੰਦੇ ਇਹ ਖਿਸਕ ਜਾਣੇ ਨਾਲ ਦੀ ਨਾਲ। ਹਾਂ, ਉਂਗਲੀ ਥੱਲੇ ਖਿਸਕਦੀ ਗਈ, ਖਿਸਕਦੀ ਮੈਂ ਇੱਥੇ ਆ ਗਿਆ ਛੱਡਤੀ। ਹਾਂਜੀ, ਇੰਨੀ ਗੱਲ ਜੀ। ਇਹ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਨਾ ਐਵੇਂ ਲੈ ਕੇ ਲੋਕਾਂ ਨੂੰ ਲੁੱਟਣ ਲੱਗ ਜਾਓ। ਹਾਂ, ਮਨੋਰੰਜਨ ਤੁਹਾਡੇ ਲਈ ਹੈਗਾ, ਬੱਚੇ ਘਰੇ ਲਈ ਕਿਸੇ ਲਈ। ਅੱਛਾ, ਇੱਕ ਹੋਰ ਵੀ ਇੱਕ ਦਾ ਕੋਈ ਟ੍ਰਿਕ ਕਰਕੇ ਮੈਂ ਟ੍ਰਿਕ ਤਾਂ ਜੀ ਜਿੰਨੇ ਮਰਜ਼ੀ ਕਰਿਓ ਲੋਕਾਂ ਨੂੰ। ਆਪਣਾ ਸਟੂਡੀਓ ਦਾ ਟਾਈਮ ਵੀ ਖਤਮ ਹੋਣ ਵਾਲਾ ਹੈ, ਵੀ ਇੱਕ ਜੇ ਛੋਟਾ ਜਿਹਾ ਟ੍ਰਿਕ ਹੋਰ ਕਰ ਸਕਦੇ ਹੋ ਤਾਂ ਬਹੁਤ ਤੁਹਾਡਾ ਧੰਨਵਾਦ। ਇੱਕ ਆ ਮੇਰੇ ਕੋਲ ਜੀ 3 ਕਾਗਜ਼ ਦੀਆਂ ਮੈਂ ਹੁਣੀ ਗੋਲੀਆਂ ਬਣਾਈਆਂ, ਉਹ ਅਮਰੀਕ ਸਿੰਘ ਨੇ। ਹਾਂਜੀ, ਤੇ ਇਹ ਮੇਰੇ ਕੋਲੇ ਖਾਲੀ ਇਦਾਂ ਦੇ ਗਲਾਸ ਨੇ। ਅੱਛਾ ਜੀ, ਦੇਖ ਸਕਦੇ ਹੋ। ਹਾਂਜੀ, ਇਹ ਵੀ ਖਾਲੀ ਗਲਾਸ ਆ, ਇਹ ਵੀ ਖਾਲੀ ਗਲਾਸ ਆ, ਇਹ ਵੀ ਖਾਲੀ ਗਲਾਸ। ਹਾਂਜੀ, ਐ ਖਾਲੀ ਗਲਾਸ। ਹਾਂਜੀ, ਮੈਂ ਦੇਖ ਲਏ ਖਾਲੀ ਨੇ। ਹਾਂਜੀ, ਆ ਦੇਖੋ। ਹਾਂਜੀ, ਇਹ ਜਿਹੜੀ ਗਲਾਸ ਵੀ ਤੁਹਾਡੇ ਸਟੂਡੀਓ ਚਲੇ ਨੇ ਮੈਂ। ਹਾਂਜੀ ਹਾਂਜੀ ਇੱਥੋਂ ਦੇ। ਹਾਂਜੀ, ਇਹ ਮੈਂ ਇਹਦੇ ਉੱਤੇ ਰੱਖ ਲਿਆ, ਥੱਲੇ ਨਹੀਂ ਜਾ ਸਕਦਾ ਇਹ। ਅੱਛਾ ਲਾ ਲਓ। ਹਾਂਜੀ, ਇਹ ਚ ਗਲੀ ਤਾਂ ਹੈ ਨਹੀਂ। ਹਾਂ, ਹਾਂਜੀ, ਲੇਕਿਨ ਮੈਂ ਇਹਦੇ ਉੱਤੇ ਵੀ ਐ ਰੱਖਦਾ। ਹਾਂਜੀ, ਮੰਤਰ ਪੜ੍ਹਦਾ। ਹਾਂਜੀ, ਇੱਲੂ ਇੱਲੂ ਮਸਤ ਮਸਤ ਜੋ ਮਰਜ਼ੀ ਕਹਿ ਦੋ। ਹਾਂਜੀ, ਹੈ ਹਾਂਜੀ, ਮੰਤਰ। ਹਾਂਜੀ, ਇਹ ਕੀ ਕਰਦਾ, ਇਹ ਗੋਲੀ ਸਾਰੀ ਥੱਲੇ ਚਲੀ ਜਾਂਦੀ ਆ। ਬੱਲਾ, ਗੋਲੀ ਥੱਲੇ ਕਿਵੇਂ ਚਲੀ ਗਈ? ਗੋਲੀ ਚਲੀ ਗਈ, ਖਾਲੀ ਹੈ ਫਿਰ। ਗਲਾਸ ਦੇ ਵਿੱਚ ਤਾਂ ਕੋਈ ਗੋਲੀ ਨਹੀਂ ਹੈ। ਹਾਂ, ਅੱਛਾ, ਦੇਖੋ ਗਲਾਸ ਖਾਲੀ ਨੇ। ਗਲਾਸ ਕੋਈ ਮੇਰਾ ਗਲਾਸ ਨਹੀਂ, ਮੈਂ ਰੇਫਰੀ ਗਈ। ਇਹ ਆ ਦੇਖੋ। ਹਾਂ, ਗਰੇਵਾਲ ਸਾਹਿਬ ਤੁਸੀਂ ਤਾਂ ਕਰਾਮਾਤੀ ਤਾਂ ਨਹੀਂ ਇਹ ਵੀ ਖਾਲੀ ਆ, ਇਹ ਵੀ ਖਾਲੀ ਨੇ। ਤੁਸੀਂ ਗਰੇਵਾਲ ਸਾਹਿਬ, ਮੈਂ ਤੁਸੀਂ ਕਰਾਮਾਤੀ ਤਾਂ ਨਹੀਂ ਕਿਤੇ? ਕਰਾਮਾਤੀ ਹਰ ਚੀਜ਼ ਸਿੱਖਣਾ ਹੁੰਦਾ ਬੰਗਾ ਉਹਦੇ ਵਿੱਚ। ਆ ਮੈਂ ਇੱਕ ਆ ਗੋਲੀ ਫਿਰ ਦੇਖੋ, ਆ ਤੁਹਾਡੇ ਸਾਹਮਣੇ ਨਾ, ਇੱਥੇ ਮੈਂ ਰੱਖਦਾ ਉੱਪਰ। ਹਾਂਜੀ, ਇਹ ਪਰ ਰੱਖਤੀ। ਇਹ ਜਦੋਂ ਤੁਸੀਂ ਘਰੇ ਬੱਚੇ ਜਿੰਨੇ ਸਿੱਖ ਰਹੇ ਹੋ ਨਾ, ਘਰੇ ਮਹਿਮਾਨ ਆ ਗਿਆ, ਉਹਨਾਂ ਨੂੰ ਮਨੋਰੰਜਨ ਕਰਿਆ ਕਰੋ। ਅੱਜ ਕੱਲ੍ਹ ਐ ਵੀ ਨਹੀਂ, ਮੋਬਾਈਲ ਤੇ ਲੱਗੇ ਰਹਿੰਦੇ ਸਾਰਾ ਕੁਝ। ਇਦਾਂ ਮਨੋਰੰਜਨ ਦੱਸਿਆ ਕਰੋ ਵੀ ਇਹ ਜਾਦੂ ਨਹੀਂ ਹੁੰਦਾ। ਇਹ ਫੇਰ ਖਾਲੀ ਨੇ, ਖਾਲੀ ਨੇ। ਇਹਦੇ ਉੱਤੇ ਮੈਂ ਫੇਰ ਰੱਖਤਾ। ਹਾਂਜੀ, ਠੀਕ ਹੈ। ਗੋਲੀ ਅੰਦਰ ਅੰਦਰ ਮੈਂ ਆਪਾਂ ਕਹਿ ਦਿੰਦੇ ਆ, ਉਹ ਗੋਲੀ ਫੇਰ ਕਾਗਜ਼ ਆ ਗਈ ਥੱਲੇ। ਦੋ ਗੋਲੀ ਉਹਦੇ ਸਾਹਮਣੇ ਆ ਗਈ। ਅੱਛਾ, ਇਹ ਦੱਸੋ ਤੁਸੀਂ ਇਹ ਟ੍ਰਿਕ ਕਿਵੇਂ ਕੀਤਾ? ਇਹ ਹਾਂ, ਮੈਂ ਕਰਕੇ ਦਵਾਉਣਾ ਤੁਹਾਨੂੰ। ਇਹ ਤਾਂ ਖਾਲੀ ਹੈ ਜੀ, ਮੇਰੇ ਕੋਲ ਐ ਨਹੀਂ ਕਿ ਮੈਂ ਇਹ ਵੀ ਖਾਲੀ ਆ। ਹਾਂਜੀ, ਇਹ ਵੀ ਖਾਲੀ ਆ। ਆ ਰਹਿ ਗਈ ਇੱਕ। ਅੱਛਾ, ਇਹਨੂੰ ਮੈਂ ਇੱਥੇ ਰੱਖਦਾ ਚਾਹੇ। ਅੱਛਾ ਜੀ, ਇੱਧਰ ਰੱਖਦਾ, ਇੱਥੋਂ ਵੀ ਆ ਜੂ। ਅੱਛਾ, ਆ ਦੇਖੋ, ਤੁਹਾਨੂੰ ਐ ਲੱਗਦਾ ਵੀ ਇੱਕ ਜੀਰਾ ਫੇਰੀ ਕਰਦਾ ਉਹ ਪਈਆ। ਹਾਂਜੀ, ਆ ਰੱਖਤੀ। ਹਾਂਜੀ, ਟਕ ਟੰ ਟੰ ਟੰ। ਹਾਂਜੀ, ਇੱਧਰ ਆ ਗਈ। ਹਾਂਜੀ, ਬੱਲਾ, ਉਹ ਉਧਰ ਗਈ। ਹੁਣ ਇੱਧਰੋਂ ਇੱਧਰ ਵੀ ਆ ਜਾਂਦੀ ਹੈ। ਅੱਛਾ ਜੀ। ਹੁਣ ਇਹਦਾ ਆ ਬੰਦੇ ਸਾਰੇ ਜਾਦੂ ਮੰਨਣਗੇ ਦਾ ਵੀ ਯਾਰ ਉੱਥੋਂ ਗੋਲੀ ਰੱਖੀ ਸਾਡੇ ਸਾਹਮਣੇ ਆਈ। ਕੈਮਰੇ ਵੀ ਇਹ ਮੰਨਣਗੇ ਵੀ ਕੋਈ ਕਰਾਮਾਤ ਹੈ। ਹਾਂ, ਕੈਮਰੇ 4-5 ਚੱਲਦੇ ਆ, ਪਰ ਕਰਾਮਾਤ ਨਹੀਂ। ਇਹ ਹੱਥ ਦਾ ਹੀ ਟ੍ਰਿਕ, ਹੱਥਾਂ ਦੀ ਹੇਰਾ ਫੇਰੀ ਹੈ। ਇਹ ਚ ਕੈਮਰੇ ਸਾਹਮਣੇ ਹੇਰਾ ਫੇਰੀ ਕਰਨੀ ਬੜੀ ਔਖੀ ਹੈ। ਕਿੰਨੇ ਚੱਲਦੇ, ਉਹਦੇ ਵਿੱਚ ਵੀ ਆਪਾਂ ਲੋਕਾਂ ਨੂੰ ਸਮਝਾ ਰਹੇ ਹਾਂ। ਜੇ ਫਿਰ ਮੈਂ ਕਰਕੇ ਸਾਹਮਣੇ ਇੱਕ ਵਾਰੀ ਦੁਬਾਰਾ ਉਹਨੂੰ ਲੋਕਾਂ ਨੂੰ ਭੁਲੇਖਾ ਨਾ ਜਾ। ਆ ਪਈਆਂ ਗੋਲੀਆਂ। ਹਾਂਜੀ, ਹਾਂਜੀ, ਆ ਖਾਲੀ ਪਿਆ, ਖਾਲੀ ਪਿਆ। ਠੀਕ ਹੈ ਜੀ। ਆ ਮੈਂ ਕੋਈ ਆ ਰੱਖ ਲੈਣਾ ਪੈਕ ਕਰਕੇ। ਇਹ ਆ ਦੇਖੋ, ਦੁਬਾਰਾ ਕਰ ਦਿੰਦਾ। ਤੇ ਫਿਰ ਉਸ ਤੋਂ ਬਾਅਦ ਅਸੀਂ ਆਪਾਂ ਅਲਵਿਦਾ ਕਰਨਾ। 1-2 ਗੋਲੀ ਥੱਲੇ। ਹਾਂਜੀ, ਇੱਲੂ ਮਿੱਲੂ ਵੀ ਕਰ ਲਓ। ਇਹ ਆ ਦੇਖੋ, ਫੇਰ ਖਾਲੀ ਆ। ਖਾਲੀ ਆ। ਇੱਕ ਆ ਇਹ ਰੱਖਤਾ। 1 2 3 ਫੇਰ ਖਾਲੀ ਥੱਲੇ ਆ ਗਈ। ਇਹ ਫੇਰ ਖਾਲੀ, ਫੇਰ ਖਾਲੀ, ਫੇਰ ਖਾਲੀ। ਆਹ ਗੋਲੀ ਮੈਂ ਲੱਗਦਾ ਮੈਂ ਜੇਬ ਚ ਪਾ ਲਾਂ, ਤੁਸੀਂ ਫੜ ਲਓ। ਚਲੋ, ਪੁੱਟ ਲਓ, ਦਿਖੇ ਨਾ ਕਿਸੇ। ਠੀਕ ਆ, ਚਲੋ ਐਂ ਰੱਖ ਲਓ, ਕੋਈ ਗੱਲ ਨਹੀਂ। ਮੇਰੇ ਹੱਥ ਚ ਹੈ। ਹਾਂਜੀ, ਤੁਹਾਡੇ ਕੋਲ ਗੋਲੀ ਆ ਜੀ? ਹਾਂਜੀ, ਆ ਜਾ ਇੱਧਰ। ਫਿਰ ਆ ਗਈ, 3 ਆ ਗਈ। ਬੱਲਾ, ਕੀ ਬਾਤ ਹੈ। ਮੰਨ ਕੇ ਗਰੇਵਾਲ ਸਾਹਿਬ, ਤੁਹਾਨੂੰ ਮੈਂ ਆਸ ਕਰਦਾ ਬਈ ਤੁਸੀਂ ਭਾਰਤ ਦੇ ਪੰਜਾਬ ਦੇ ਵਿੱਚ ਇਹੋ ਜਿਹੇ ਜਿਹੜੇ ਜਾਦੂਗਰੀ ਨੂੰ, ਜਿਹੜੇ ਅੰਧ ਵਿਸ਼ਵਾਸ ਵਰਤਦੇ ਨੇ ਲੋਕ, ਇੱਕ ਕਰਾਮਾਤ ਕਹਿ ਕੇ, ਵੀ ਉਹਨਾਂ ਨੂੰ ਤੁਸੀਂ ਬਹੁਤ ਵਧੀਆ ਢੰਗ ਨਾਲ ਐਕਸਪੋਜ਼ ਕੀਤਾ ਤੇ ਕਰਦੇ ਰਹੋ। ਤੇ ਅੰਧ ਵਿਸ਼ਵਾਸ ਹੈ ਜਿਹੜਾ ਆਪਣੀ ਪਬਲਿਕ ਦੇ ਵਿੱਚ ਘਟਾਉਂਦੇ ਰਹੋ। ਦੱਸਣੀ ਵੀ ਕਿਵੇਂ ਹੋਈ ਆ, ਦੱਸਣੀ ਵੀ ਰਹਿੰਦੀ ਹੈ।
ਨਾ ਤੁਸੀਂ ਹੁਣ ਇਹ ਹਾਂਜੀ ਦੱਸਦੀ ਰਹਿੰਦੀ ਹੈ, ਦੱਸ ਦਿਓ ਚਲੋ ਕਹਿੰਦੇ ਚਲੋ ਦੱਸ ਦਿਓ। ਦੇਖੋ ਦੱਸਣ ਦੀ ਲੋੜ ਹੀ ਨਹੀਂ ਮੈਨੂੰ ਐਡੀ ਵੱਡੀ, ਉਹ ਚੌਥੀ ਗੋਲੀ ਉਹ ਫੜੀ ਬੈਠੇ ਨੇ, ਹਾਂਜੀ ਸਾਹਮਣੇ ਫੜੀ ਬੈਠੇ ਨੇ, ਹਾਂਜੀ ਤੇ ਇਹਨਾਂ ਨੇ ਚੌਥੀ ਕਿੱਥੋਂ ਦਿਖੋ ਨਹੀਂ ਕਰੀ ਤੁਸੀਂ ਲਕੋਈ ਹੋਈ ਸੀ ਵਿੱਚ ਕਿਤੇ ਟ੍ਰਿਕ ਨਾਲ। ਅੱਛਾ ਚਲੋ ਮੈਂ ਇਹ ਸ਼ੋ ਕਰਦਾ ਜੀ, ਇਹ ਗੋਲੀ ਚੌਥੀ ਗੋਲੀ ਹਾਂਜੀ ਮੇਰੇ ਇਹ ਗਲਾਸ ਦੇ ਵਿੱਚ ਵਿਚਾਰ ਲੈ ਕੇ ਸੈਂਟਰ ਗਲਾਸ 'ਚ ਪਈ ਆ, ਅੱਛਾ ਜੀ ਇਹ ਤੋਂ ਬੰਦਾ ਇਹ ਬੰਦਾ ਇਹ ਸੈਂਟਰ 'ਚ ਆ, ਇਹ 3 ਗੋਲੀਆਂ ਦਾ ਬੰਦਾ। ਆਹ ਦੇਖੋ ਮੈਂ ਖਾਲੀ ਦਿਖਾਤਾ, ਇਹਦੇ ਵਿੱਚ ਗੋਲੀ ਆ। ਹੁਣ ਜਦੋਂ ਮੈਂ ਚਲਾਕੀ ਨੇ ਇਹਨੂੰ ਐ ਮੁੱਦਾ ਮਾਰਤਾ, ਆਹਾ ਗੋਲੀ ਇਹਦੇ ਵਿੱਚ ਚਲੇ ਗਈ, ਚਾਹੇ ਗੋਲੀ ਚਲੀ ਗਈ, ਤੁਸੀਂ ਗੋਲੀ ਇਹਦੇ ਵਿੱਚ ਚਲੀ ਛੇਤੀ ਗਈ, ਦੇ ਕੇ ਮੁੱਦਾ ਤੁਸੀਂ ਮਾਰਿਆ, ਟਿਪ ਕਰਤਾ। ਹਾਂ ਆਹ ਤੁਹਾਨੂੰ ਐ ਲੱਗਦਾ ਜੀ ਤੁਹਾਨੂੰ ਖਾਲੀ ਨੇ, ਇਹ ਵੀ ਖਾਲੀ ਐ ਦਿਖਾਤਾ, ਹਾਂਜੀ ਉਹ ਚਲੇਗੀ। ਮੈਂ ਉੱਪਰ ਰੱਖਤਾ ਇਹਨੂੰ, ਹਾਂਜੀ 1 2 3 ਹਾਂਜੀ ਚਲੇਗੀ ਠੀਕ। ਥੱਲੇ। ਹਾਂਜੀ ਬਿਲਕੁਲ ਦੂਜੀ ਫੇਰ ਇਹ ਖਾਲੀ, ਹਾਂਜੀ ਆ ਦੇਖੋ ਹਾਂਜੀ ਆਹ ਰੱਖਤਾ ਖਾਲੀ ਨਹੀਂ ਮੇਰੇ ਕੋਲ, ਹਾਂਜੀ, ਇਹ ਨਹੀਂ ਦੇਖਣ ਨੂੰ ਐ ਲੱਗਦਾ ਖਾਲੀ। ਹਾਂਜੀ ਹਾਂਜੀ ਇਹਦੇ ਉੱਤੇ ਮੈਂ ਇਹ ਇੱਕ ਹੋਰ ਰੱਖਤੀ, ਹਾਂਜੀ ਆ ਦੇਖੋ ਹਾਂਜੀ। ਉਹ ਟਾਈਮ ਰੱਖਾਂ ਨਾ ਰੱਖਾਂ 2 ਹੋ ਹੀ ਗਈਆਂ, ਹਾਂਜੀ 2 ਹੋ ਗਈਆਂ। ਰੱਖਾਂ ਨਾ ਰੱਖਾਂ 2 ਹੋ ਗਈਆਂ। ਇਹ ਤੀਜੀ ਵਾਸਤੇ ਮੈਂ ਤੀਜੀ ਲਿਆਉਣ ਵਾਸਤੇ ਰੱਖਿਆ ਅੱਛਾ ਇੱਕ। ਆ ਫੇਰ ਇਹ ਥੱਲੇ ਆ ਹੁਣ, ਹਾਂਜੀ ਐ ਰੱਖ ਲਈ, ਹਾਂਜੀ ਇਹ ਰੱਖ ਕੇ ਹਾਂਜੀ ਉਸ ਤੋਂ ਬਾਅਦ ਆਪਾਂ ਹੱਥ ਕਰਿਆ, ਹਾਂਜੀ। ਇਹ ਆਪਾਂ ਇੱਧਰ ਛੱਡ ਦਿੰਦੇ ਆ ਚੜਦੀਆਂ 3 ਲਓ, ਗੋਲੀਆਂ 3 ਹੋ ਗਈਆਂ ਜੀ। ਬਸ ਇੰਨੇ ਕੁ ਟ੍ਰਿਕ ਆ। ਦੇਖੋ। ਤੁਸੀਂ ਲੋਕੋ ਥੋੜਾ ਇਹਨੂੰ ਖੋਲਿਆ ਕਰੋ, ਆ ਦਿਮਾਗ ਨੂੰ, ਇਹ ਕਿਵੇਂ ਕਰਦਾ ਹਰੇਕ ਜਾਣੀ ਚੀਜ਼ ਦੇ ਫੇਰ ਗਰੇਵਾਲ ਸਾਹਿਬ ਤਰਕਸ਼ੀਲ ਸੁਸਾਇਟੀ ਦਾ ਤੇ ਤੁਹਾਡਾ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਜਾਦੂ ਹੈ ਇਹ ਹੱਥਾਂ ਦਾ ਅਭਿਆਸ ਹੈ, ਹਾਂ। ਇਹ ਹੱਥਾਂ ਦੀ ਹੇਰਾ ਫੇਰੀ ਫੇਰ ਆਇਆ ਤਾਂ ਹਾਂ। ਸੋ ਇਹ ਕੋਈ ਇਹੋ ਜਿਹੀ ਚੀਜ਼ ਨਹੀਂ, ਕੋਈ ਕਰਾਮਾਤ ਨਹੀਂ ਹੈ। ਤੋ ਕਿਰਪਾ ਕਰਕੇ ਜਿਹੜੇ ਜਾਦੂਗਰ ਨੇ ਤੁਹਾਤੋਂ ਉਹਨੂੰ ਕਰਾਮਾਤ ਕਹਿ ਕੇ ਲੁੱਟਦੇ ਨੇ ਪੈਸੇ, ਹਾਂਜੀ। ਉਹਨਾਂ ਨੂੰ ਲੁੱਟਣ ਨਾ ਦਿਓ, ਵੀ ਸਿੱਖਿਆ ਲਓ। ਹਰ ਚੀਜ਼ ਦੇ ਪਿੱਛੇ ਵਿਗਿਆਨਕ ਕਾਰਨ ਹੁੰਦੇ ਨੇ, ਤੇ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਟ੍ਰਿਕ ਹੁੰਦਾ ਹੈ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਇੰਡੋਜ਼ ਆਸਟ੍ਰੇਲੀਆ ਦੇ ਸਟੂਡੀਓ ਦੇ ਵਿੱਚ ਆਏ ਤੇ ਆਹ ਜਿਹੜਾ ਮਨੋਰੰਜਨ ਦਾ ਟ੍ਰਿਕ ਕਰਕੇ ਦਿਖਾਏ। ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਿਹੜੇ ਬਹੁਤ ਤੁਸੀਂ ਕੰਮ ਕਰਦੇ ਹੋ, ਕਿੰਨਾ ਲੋਕਾਂ ਨੂੰ ਅੰਧ ਵਿਸ਼ਵਾਸ ਖਤਮ ਕਰਦੇ ਹੋ, ਵਹਿਮ ਭਰਮ ਖਤਮ ਕਰਦੇ ਹੋ, ਤੇ ਮੈਂ ਭੂਤ ਪ੍ਰੇਤ ਕਿੰਨੇ ਕੱਢਦੇ ਹੋ ਤੇ ਮੁਫਤ ਕੱਢਦੇ ਹੋ। ਤੁਸੀਂ ਕੋਈ ਚਾਰਜ ਕੋਈ ਨਹੀਂ ਕਰਦੇ ਪੈਸੇ, ਤੇ ਤੁਹਾਡੀ ਵਲੰਟੀਅਰ ਸਰਵਿਸ ਹੈ ਇਹ। ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਡੇ ਜਿਹੜੇ ਹੋਰ ਮੈਂਬਰ ਵੱਧ ਤੋਂ ਵੱਧ ਤਰਕਸ਼ੀਲ ਸੁਸਾਇਟੀ ਨਾਲ ਜੁੜਨ, ਤਾਂ ਕਿ ਜਿਹੜਾ ਭਾਰਤ ਹੈ ਉਹਦੇ ਵਿੱਚੋਂ ਅੰਧ ਵਿਸ਼ਵਾਸ ਨੇ ਜਿਹੜੇ ਉਹ ਘੱਟ ਹੋਣ, ਖਤਮ ਹੋਣ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਾਰਿਆਂ ਨੂੰ, ਤੁਹਾਡਾ ਧੰਨਵਾਦ, ਧੰਨਵਾਦ।